ਜਿਵੇਂ ਇਹ ਕਿਸੇ ਵੱਖਰੀ ਗੱਲ ਨੂੰ ਪਸੰਦ ਨਹੀਂ ਕਰਦੇ, ਜਿਵੇਂ ਉੱਥੇ ਬੋਲਣ ਨਹੀਂ ਦਿੰਦੇ, ਜਿਵੇਂ ਉੱਥੇ ਇਹ ਪੂਰੀ ਇੱਕ ਡਿਕਟੇਟਰਸ਼ਿਪ ਵਾਲਾ ਮਾਹੌਲ ਹੁੰਦਾ ਵੀ ਬਾਦਲ ਧੜੇ ਦੇ ਬੰਦੇ ਇਕੱਠੇ ਹੋ ਕੇ ਕਿਸੇ ਵੱਖਰੀ ਆਵਾਜ਼ ਵਾਲੇ ਜਲੀਲ ਕਰਦੇ ਆ ਤੇ ਮੁੜ ਕੇ ਪਾਠ ਸ਼ੁਰੂ ਕਰ ਦਿੰਦੇ ਆ। ਇਹੀ ਗੱਲ ਕਰਕੇ ਪਿਛਲੇ 40-50 ਸਾਲਾਂ ਤੋਂ ਜਿਹੜੇ ਸੱਚੇ ਸੁੱਚੇ ਅੰਦਰ ਗੱਲ ਕਰਨ ਵਾਲੇ ਆ ਚੁੱਪ ਕਰਕੇ ਮੁੜੇ ਆਉਂਦੇ ਆ ਵੀ ਕਿਹੜਾ ਇਹਨਾਂ ਤੋਂ ਬੇਇੱਜ਼ਤੀ ਕਰਾ। ਪਰ ਬੋਲਣ ਹੀ ਨਾ ਦੇਣ। ਸਾਡਾ ਧਰਮ ਇਹ ਤਾਂ ਸਿਖਾਉਂਦਾ ਨਹੀਂ, ਸਾਡਾ ਧਰਮ ਡਿਕਟੇਟਰਸ਼ਿਪ ਤਾਂ ਸਿਖਾਉਂਦਾ ਨਹੀਂ। ਅਸੀਂ ਬਣੇ ਫਿਰਦੇ ਆ ਜੀ, ਅਸੀਂ ਬੜੀ ਵੱਡੀ ਕੌਮ ਆ ਜੀ, ਅਸੀਂ ਬੜੇ ਬਾਣੀ ਦੀਆਂ ਗੁਰਬਾਣੀ ਦੀਆਂ ਤੇ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਾ ਕੇ ਲੋਕਾਂ ਦੇ ਆਪਾਂ ਵੀ ਹੋਸ਼ ਉਡਾਈ ਰੱਖਦੇ ਆ, ਤੇ ਜਦੋਂ ਅਮਲੀ ਤੌਰ ਤੇ ਪ੍ਰੈਕਟੀਕਲ ਤੌਰ ਤੇ ਵਾਰੀ ਆਉਂਦੀ ਆ ਅਸੀਂ ਉਦੋਂ ਬੀਬੀਆਂ ਨੂੰ ਬੋਲਣ ਨਹੀਂ ਦਿੰਦੇ। ਕੀ ਇਹਨਾਂ ਨੇ ਝੰਡੇ ਚੱਕੇ ਹੋਏ ਸੀ? ਕੀ ਇਹ ਨਾਰੇ ਮਾਰ ਰਹੀਆਂ ਸੀ? ਕੀ ਇਹ ਬੀਬੀਆਂ ਅੰਦਰ ਉੱਥੇ ਕੋਈ ਖੱਪਖਾਨਾ ਪਾ ਰਹੀਆਂ ਸੀ? ਇਹ ਤਾਂ ਟਾਈਮ ਮੰਗੀ ਰਹੀ ਸੀ, ਔਰ ਵਾਕਈ ਟਾਈਮ ਮਿਲਿਆ ਤੇ ਟਾਈਮ ਦੇ ਕੇ ਕੀ ਕੀਤਾ ਵੀ ਮਾਈਕ ਪੱਟ ਕੇ ਲੈ ਗਏ। ਹੁਣ ਇਸ ਹਾਲਾਤ ਦੇ ਸਾਹਮਣੇ ਦੱਸੋ ਵੀ ਕੀ ਇਹਨਾਂ ਲੋਕਾਂ ਦੇ ਜੁੱਤੀਆਂ ਤੋਂ ਬਗੈਰ ਕੋਈ ਇਲਾਜ ਹੈਗਾ? ਅੱਜ ਜਦੋਂ ਕਿ ਬਾਦਲ ਕਹਿੰਦੇ ਪੱਲੇ ਕੱਖ ਨਹੀਂ ਇਹਨਾਂ ਦੀਆਂ ਆਪਦੀਆਂ ਕਰਤੂਤਾਂ ਕਰਕੇ, ਤੇ ਅੱਜ ਵੀ ਸ਼੍ਰੋਮਣੀ ਕਮੇਟੀ ਦੇ ਹਾਊਸ ਦੇ ਅੰਦਰ ਆਹ ਗੰਦ ਪਾਉਂਦੇ ਆ ਲੋਕ ਇਹ, ਤੇ ਫੇਰ ਭਾਈ ਗੱਲ ਜਾਂਦੀ ਕਿੱਧਰ ਨੂੰ? ਜਿਹਨੂੰ ਅਸੀਂ ਮੰਨਦੇ ਵੀ ਨਹੀਂ ਉਹਦੇ ਲਈ ਸਾਡੇ ਪਾਤਸ਼ਾਹ ਨੇ ਸ਼ਹਾਦਤ ਦੇ ਕੇ ਜਿਹੜੀ ਸਾਨੂੰ ਮੱਤ ਦਿੱਤੀ ਹੈ, ਉਹ ਆ ਧਾਮੀ ਸਾਹਿਬ ਹੁਣਾਂ ਨੂੰ, ਬਾਦਲ ਦਲੀਆਂ ਨੂੰ ਕਿੱਥੇ ਚਿੱਤੇ ਆ ਜੀ, ਅੰਦਰ ਰੱਬ ਚਿੱਤੇ ਨੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 13 ਅਰਬ 86 ਕਰੋੜ 46 ਲੱਖ ਰੁਪਏ ਦਾ ਬਜਟ ਜਿਹੜਾ ਜਕਾਰਿਆਂ ਦੀ ਗੂੰਜ ਨਾਲ ਪਾਸ ਕੀਤਾ। ਤੇ ਹਰ ਇੱਕ ਸਿੱਖ ਨੂੰ ਇਹ ਜ਼ਰੂਰ ਸੋਚਣਾ, ਵਿਚਾਰਨਾ ਤੇ ਸਮਝਣਾ ਚਾਹੀਦਾ ਕਿ ਇਸ 13 ਅਰਬ 86 ਕਰੋੜ ਤੇ 46 ਲੱਖ ਦੇ ਬਜਟ ਨਾਲ ਸਾਡੀ ਕੌਮ ਨੂੰ ਕੀ ਇਹੋ ਜਿਹਾ ਤੇ ਕਿਵੇਂ ਦਾ ਲਾਭ ਜਿਹੜਾ ਹੈ ਉਹ ਹੋਏਗਾ। ਸਾਡੀ ਕੌਮ ਗੁਲਾਮ ਆ, ਤੇ ਇਹ ਜਿਹੜਾ ਅਰਬਾਂ ਦਾ ਬਜਟ ਹੈ, ਕੀ ਸਾਡੀ ਕੌਮ ਨੂੰ ਗੁਲਾਮੀ ਤੋਂ ਆਜ਼ਾਦੀ ਵੱਲ ਲੈ ਕੇ ਜਾਣ ਵਾਲੀ ਕੋਈ ਗੱਲ ਕਰਦਾ ਹੈ? ਕੀ ਇਸ ਬਜਟ ਦੇ ਨਾਲ ਸਿੱਖਾਂ ਦੇ ਅੰਦਰ ਆਪਦੀ ਵੱਖਰੀ ਕੌਮੀਅਤ ਦਾ ਕੋਈ ਰੰਗ ਜਿਹੜਾ ਹੈਗਾ ਉਹ ਉੱਭਰਦਾ? ਸਾਡੀ ਨੌਜਵਾਨ ਪੀੜ੍ਹੀ ਅੰਦਰ ਕੀ ਆਪਣੇ ਧਰਮ ਨਾਲ ਜੁੜਨ ਦਾ, ਅੰਮ੍ਰਿਤ ਛਕਣ ਦਾ, ਬਾਣੀ ਪੜ੍ਹਨ ਦਾ, ਨਾਮ ਸਿਮਰਨ ਕਰਨ ਦਾ, ਕੌਮ ਲਈ ਅੜਨ ਦਾ, ਲੜਨ ਦਾ, ਖੜਨ ਦਾ, ਮਰਨ ਦਾ ਕੋਈ ਚਾਅ ਪੈਦਾ ਹੁੰਦਾ? ਇਹ ਅਰਬਾਂ ਖਰਬਾਂ ਰੁਪਈਆ ਜਿਹੜਾ ਹਰ ਸਾਲ ਇਸ ਤਰੀਕੇ ਨਾਲ ਖਰਚਿਆ ਜਾਂਦਾ, ਇਹਦੇ ਨਾਲ ਬੀਤੇ ਦੌਰ ਵਿੱਚ ਜੋ ਕੁਝ ਸਾਡੀ ਕੌਮ ਨੂੰ ਪ੍ਰਾਪਤ ਹੁੰਦਾ ਰਿਹਾ ਹੈ ਉਹ ਕੁਝ ਹੀ ਅਗਲੇ ਸਾਰੇ ਸਾਲ ਵਿੱਚ ਪ੍ਰਾਪਤ ਹੋਵੇਗਾ। ਸ਼੍ਰੋਮਣੀ ਕਮੇਟੀ ਨੇ ਬਹੁਤ ਕੁਝ ਚੰਗਾ ਕੀਤਾ ਕਿ ਇਸ ਪੈਸੇ ਨਾਲ ਉਹ ਹੋਏਗਾ, ਪਰ ਜਿਹੜਾ ਸਾਡੀ ਕੌਮ ਦਾ ਅਸਲ ਮਸਲਾ, ਹੁਣ ਕਿਸੇ ਗੁਲਾਮ ਬੰਦੇ ਨੂੰ ਤੁਸੀਂ ਜਿੰਨੀਆਂ ਮਰਜ਼ੀ ਸਹੂਲਤਾਂ ਦੇ, ਉਹ ਸਹੂਲਤਾਂ ਉਹਦੇ ਲਈ ਕੋਈ ਬਹੁਤੇ ਅਰਥ ਨਹੀਂ ਰੱਖਦੀਆਂ ਹੁੰਦੀਆਂ। ਪਰ ਜੇਕਰ ਕੋਈ ਆਜ਼ਾਦ ਬੰਦਾ ਹੈ, ਉਹਦੇ ਲੀੜੇ ਕੱਪੜੇ ਚੱਜ ਹਾਲ ਦੇ ਨਾ ਹੋਣ, ਉਹਦੇ ਕੋਲੇ ਚੜ੍ਹਨ ਨੂੰ ਗੱਡੀ ਮੋਟਰ ਨਾ ਹੋਵੇ, ਉਹਦੇ ਰਹਿਣ ਲਈ ਵੀ ਕੋਈ ਬਹੁਤਾ ਮਹਿਲ ਮਨਾਰਾ ਨਾ ਹੋਵੇ, ਪਰ ਉਹਦੀ ਆਜ਼ਾਦੀ ਜਿਹੜੀ ਹੈ ਉਹਦੀ ਤੋਰ ਹੀ ਬਦਲ ਦਿੰਦੀ ਹੈ। ਸੋ ਸਾਡੀ ਕੌਮ ਜਿਹੜੀ ਇਸ ਮੌਕੇ ਸਾਡੀ ਬੋਲੀ ਨੂੰ, ਸਾਡੇ ਧਰਮ ਨੂੰ, ਸਾਡੇ ਸੱਭਿਆਚਾਰ ਨੂੰ ਜਿਸ ਤਰੀਕੇ ਦਾ ਹਮਲਾ, ਉਹਦੇ ਮੁਕਾਬਲੇ ਉੱਤੇ ਸ਼੍ਰੋਮਣੀ ਕਮੇਟੀ ਨੇ ਨਾ ਕੁਛ ਪਹਿਲਾਂ ਕੀਤਾ, ਨਾ ਕੁਛ ਗਾਂਹ ਕਰਨਾ। ਹਾਂ, ਇੱਕ ਗੱਲ ਬਹੁਤ ਸੋਹਣੀ ਆਉਂਦੀ ਹੈ, ਜਿਹੜੇ ਭਰਾਵਾਂ ਨੂੰ ਬੁਖਾਰ ਚੜਿਆ ਰਹਿੰਦਾ ਵੀ ਜੀ ਇਹ ਹਰ ਵੇਲੇ ਆਲੋਚਨਾ ਹੀ ਕਰਦੇ ਰਹਿੰਦੇ ਆ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਅੰਮ੍ਰਿਤਸਰ ਆਓ, ਮੈਂ ਇੱਥੇ ਅੰਮ੍ਰਿਤਸਰ ਰਹਿਣਾ, ਮੈਂ ਤੁਹਾਨੂੰ ਇੱਥੇ ਰੱਖੂੰਗਾ ਵੀ ਘਰੇ, ਨਾਲ ਵੀ ਲੈ ਕੇ ਚੱਲੂ, ਤੁਹਾਨੂੰ ਸ਼੍ਰੋਮਣੀ ਕਮੇਟੀ ਦੇ ਮਤੇ ਪੜ੍ਹਾਉਣੇ ਇੱਕ ਵਾਰੀ ਪਿਛਲੇ
ਤੁਸੀਂ ਆਪ ਹੀ ਦੇਖ ਲਿਓ ਵੀ ਮੈਂ 5 ਸਾਲ ਦੇ ਜਾਂ 10 ਸਾਲ ਦੇ ਜਿਹੜੇ ਮਤੇ ਆ ਨਾ ਜੀ, ਉਹ ਲਿਖਣ ਵੇਲੇ ਇਹੋ ਜਿਹੇ ਤੋਪੇ ਤੋੜਦੇ ਆ, ਇਹੋ ਜਿਹੀ ਕਮਾਲ ਕਰਦੇ ਆ ਵੀ ਬੰਦਾ ਕਹਿੰਦਾ ਵੀ ਆਹ ਕਮਾਲ ਹੋ ਗਈ। ਪਰ ਇਹ ਸਾਰੇ ਮਤੇ ਇਸ ਕਰਕੇ ਪਾਸ ਕੀਤੇ ਜਾਂਦੇ ਆ ਵੀ ਲੋਕਾਂ ਦੀ ਬੱਲੇ ਬੱਲੇ ਕਰਾਉਣੀ ਆ ਲੋਕਾਂ 'ਚ, ਤੇ ਮੁੜ ਕੇ ਭੁੱਲ ਜਾਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮਤੇ ਜਿਹੜੇ ਨੇ, ਜੇ ਕਿਤੇ ਉਹਨਾਂ ਚੋਂ 10% ਵੀ ਪੂਰਨ ਤੌਰ ਤੇ ਕੌਮ ਦੇ ਹਿਸਾਬ ਨਾਲ ਲਾਗੂ ਹੋ ਸਕਦੇ ਹੁੰਦੇ ਤਾਂ ਕੁਝ ਗੱਲ ਹੀ ਹੋਰ ਹੋਣੀ ਸੀ। ਹਾਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਮੈਗਜ਼ੀਨ ਨਿਕਲਦਾ, ਗੁਰਮਤਿ ਪ੍ਰਕਾਸ਼। ਚੰਗੇ ਆਰਟੀਕਲ ਹੁੰਦੇ ਆ, ਪਰ ਉਹਨੂੰ ਕੋਈ ਸਾਡੇ ਪੰਜਾਬ ਦੇ ਪਿੰਡਾਂ ਸ਼ਹਿਰਾਂ 'ਚ ਘਰਾਂ 'ਚ ਕਿੰਨਾ ਕੁ ਲਵਾ ਕੇ ਰਾਜੀ ਆ, ਇੱਥੋਂ ਹੀ ਅੰਦਾਜ਼ਾ ਲਾ ਲਓ ਵੀ ਲੋਕਾਂ ਦੇ ਵਿੱਚ ਉਹਦੇ ਪ੍ਰਤੀ ਕੋਈ ਖਿੱਚ ਹੀ ਨਹੀਂ। ਕਿਉਂ ਨਹੀਂ ਹੈ? ਕਿਉਂ ਨਹੀਂ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲਿਟਰੇਚਰ ਉਸ ਸ਼ਿੱਦਤ ਨਾਲ ਲੋਕ ਲੈਂਦੇ ਜਿਵੇਂ ਕਿ ਹੋਰ ਜਿਹੜਾ ਲਿਟਰੇਚਰ ਆ ਲੋਕ ਲੈਂਦੇ। ਅਸੀਂ ਖਾਲਸਾ ਫਤਿਹਨਾਮਾ ਮੈਗਜ਼ੀਨ ਨਾਲ ਮੈਂ ਜੁੜਿਆ ਰਿਹਾ, ਵੰਗਾਰ ਮੈਗਜ਼ੀਨ ਨਿਕਲਦਾ ਇੱਥੋਂ, ਖੰਡੇ ਧਾਰ, ਸੰਪਰਕ, ਸੰਤ ਸਿਪਾਹੀ। ਲੋਕ ਇਹਨਾਂ ਪੰਥਕ ਮੈਗਜ਼ੀਨਾਂ ਨੂੰ ਕਿਉਂ ਭੱਜ ਭੱਜ ਕੇ ਪੈਂਦੇ ਆ ਤੇ ਗੁਰਮਤਿ ਪ੍ਰਕਾਸ਼ ਨੂੰ ਕੋਈ ਲੈ ਕੇ ਰਾਜੀ ਨਹੀਂ? ਕਾਰਨ ਕੀ ਹੈ? ਕਦੇ ਇਹਨਾਂ ਨੇ ਸੋਚਿਆ? ਹੋਰ ਬਹੁਤ ਇਹੋ ਜਿਹੇ ਮਸਲੇ, ਮੁੱਦੇ, ਨੁਕਤੇ ਨੇ ਜਿਨ੍ਹਾਂ ਬਾਰੇ ਉਦੋਂ ਮਨ ਵਿੱਚ ਜ਼ਰੂਰ ਆਉਂਦਾ ਵੀ ਆ ਅਰਬਾਂ ਖਰਬਾਂ ਰੁਪਈਏ ਤੁਸੀਂ ਕਿਹੜੇ ਖੂਜ ਸਿੱਟੀ ਜਾਂਦੇ ਹੋ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਜਾਂ ਹੋਰ ਇੱਧਰ ਉੱਧਰ ਖਰਚਿਆਂ ਦੇ ਰਾਹੀਂ ਜਿਹੜਾ ਕੁਝ ਹੋ ਰਿਹਾ, ਇਹ ਗੁਰੂ ਦੀ ਗੋਲਕ ਆ, ਦਸਵੰਧ ਆ, ਦਸਵੰਧ ਨੂੰ ਖਰਚਦੇ ਕਿੱਥੇ ਹੋ? ਆਪਾਂ ਨੂੰ ਚੇਤਾ ਆ ਹੁਣੇ 2 ਦਸੰਬਰ ਨੂੰ ਜਦੋਂ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ੀ ਹੋਈ ਆ ਬਾਦਲਕਿਆਂ ਦੀ, ਉਦੋਂ ਵਿੱਚ ਹੋਰ ਨੁਕਤਿਆਂ ਦੇ ਨਾਲ ਨਾਲ 2 ਮਸਲੇ ਇਹ ਵੀ ਸੀਗੇ ਵੀ ਆ ਜਿਹੜਾ ਪਿਛਲੇ 5-7 ਸਾਲਾਂ ਤੋਂ ਆਪਾਂ ਕਹਿਰ ਝੁੱਲ ਰਿਹਾ, ਮਾਨਸਿਕ ਸੰਤਾਪ ਝੁੱਲ ਰਿਹਾ ਸਾਡੀ ਕੌਮ ਤੇ, ਉਹਦੇ ਵਿੱਚ 2 ਦੋਸ਼ੀ ਜਿਹੜੇ ਆ, ਜਥੇਦਾਰ ਗੁਰਮੁਖ ਸਿੰਘ ਤੇ ਜਥੇਦਾਰ ਗੁਰਬਚਨ ਸਿੰਘ, ਇਹਨਾਂ ਨੂੰ ਅੱਜ ਤੱਕ ਵੀ ਉਵੇਂ ਖਰਚ ਪਾਣੀ ਸ਼੍ਰੋਮਣੀ ਕਮੇਟੀ ਵੱਲੋਂ ਬਾਦਲਕਿਆਂ ਦੀ ਕਿਰਪਾ ਨਾਲ ਮਿਲਦਾ ਬਣਾਉਂਦਾ ਰਿਹਾ, ਜਦੋਂ ਕਿ ਇਹਨਾਂ ਨੇ ਅਖਲਾਕ ਤੋਂ ਡਿੱਗ ਕੇ, ਨੈਤਿਕਤਾ ਨੂੰ ਧੋਖਾ ਦੇ ਕੇ, ਪੰਥ ਦੀ ਪਿੱਠ 'ਚ ਛੁਰਾ ਮਾਰ ਕੇ ਬਾਦਲਕਿਆਂ ਦੇ ਆਖੇ ਲੱਗ ਕੇ, ਬਸ ਆਹੀ ਉਹਨਾਂ ਨੂੰ ਪੁੱਗਦਾ ਸੀ, ਬਾਦਲਕਿਆਂ ਦੇ ਆਖੇ ਲੱਗੇ। ਮੌਜਾਂ ਕਰਦੇ ਆ ਜੀ ਹੁਣ ਤੱਕ ਅਗਲੇ, ਪਿੱਟੀ ਚੱਲੋ ਇੱਥੇ ਪੰਥਦਰ ਦੀ। ਤੇ ਇਵੇਂ ਦੂਜਾ ਕਿ ਕਰੋੜਾਂ ਰੁਪਈਆ ਗੁਰੂ ਦੀ ਗੋਲਕ ਦਾ ਕਿਵੇਂ ਆਪਦੇ ਸਵਾਰਥਾਂ ਲਈ ਵਰਤਿਆ ਜਾਂਦਾ। ਜਿਹੜੇ ਡੇਰਾ ਸਰਸਾ ਦੀ ਮਾਫੀ ਨੂੰ ਜਸਟੀਫਾਈ ਕਰਨ ਲਈ, ਜਾਇਜ਼ ਦਰਸਾਉਣ ਲਈ ਸਰਕਾਰ ਜਿਹੜੀ ਆ, ਮਾਫ ਕਰਨਾ, ਅਖਬਾਰ ਜਿਹੜੇ ਨੇ, ਮੀਡੀਆ ਜਿਹੜਾ ਹੈ, ਉਹਨਾਂ ਨੂੰ ਰਿਸ਼ਵਤ ਦਿੱਤੀ ਗਈ ਸੀ। ਹੁਣ ਕਈ ਭਰਾ ਜਿਹੜੇ ਨੇ ਉਹਨਾਂ ਨੂੰ ਸਮਝ ਤਾਂ ਹੁੰਦੀ ਨਹੀਂ ਵਿਚਾਰਿਆਂ ਨੂੰ, ਕਿਉਂਕਿ ਹੁਣ ਅਸੀਂ ਵੀ ਵਿੱਚ ਰਹਿ ਕੇ ਸਿੱਖੀਆਂ ਗੱਲਾਂ। ਜਿਹਨੂੰ ਕਹਿੰਦੇ ਨਾ ਇਸ਼ਤਿਹਾਰ ਦਿੱਤੇ, ਇਸ਼ਤਿਹਾਰ ਉਸ਼ਤਿਹਾਰ ਕੋਈ ਨਹੀਂ ਹੁੰਦੇ। ਅਸਲ ਵਿੱਚ ਇੱਕ ਪੈਕੇਜ ਕੀਤਾ ਜਾਂਦਾ ਅਖਬਾਰ ਵਾਲਿਆਂ ਨਾਲ ਕਿ ਤੁਹਾਨੂੰ ਅਸੀਂ ਲੱਖ ਦਾ ਜਾਂ 50,000 ਦਾ ਜਾਂ 10 ਲੱਖ ਦਾ ਇਸ਼ਤਿਹਾਰ ਦਿੰਨੇ ਆ, ਤੁਸੀਂ ਇਸ਼ਤਿਹਾਰ ਦਾ ਬਿੱਲ ਕੱਟਦੇ ਹੋ, ਪਰ ਤੁਸੀਂ ਸਾਡੀਆਂ ਇੰਨੀਆਂ ਖਬਰਾਂ ਸਾਡੇ ਹੱਕ 'ਚ ਲਾਉਣੀਆਂ ਨੇ ਜਿਹਦੇ ਨਾਲ ਲੋਕਾਂ ਦੇ ਵਿੱਚ ਸਾਡੇ ਹੱਕ 'ਚ ਤੁਸੀਂ ਜਿਹੜਾ ਮਾਹੌਲ ਸਿਰਜੋਗੇ। ਇੱਕ ਤਰੀਕੇ ਨਾਲ ਆਪਾਂ ਅਖਬਾਰ ਨੂੰ ਮੁੱਲ ਖਰੀਦ ਲਿਆ। ਹੁਣ ਜਿਹੜਾ ਕਰੋੜ ਰੁਪਈਏ ਦੇ ਲਾਗੇ ਇਹਨਾਂ ਨੇ ਗੁਰੂ ਦੀ ਗੋਲਕ ਦਾ ਉਦੋਂ ਵਰਤਿਆ, ਖਰਚਿਆ, ਉਹ ਤਾਂ 2015 ਤੋਂ ਲੈ ਕੇ 2024 ਤੱਕ ਇਹਨਾਂ ਨੂੰ ਕੋਈ ਸ਼ਰਮ ਹੈ ਥੋੜੀ ਆਈ ਕਿ ਅਸੀਂ ਗੁਰੂ ਦੀ ਇਹ ਤਾਂ ਹੁਣ ਤਾਂ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਜਦੋਂ ਮਸਲਾ ਆਇਆ, ਵਾਪਸ ਦੇਣੇ ਪਏ ਪੈਸੇ, ਕਰਨੇ ਪਏ, ਤੇ ਉਸ ਗੱਲ ਨੂੰ ਸਮਝੋ ਵੀ ਇਹ ਤੋਂ ਬਿਨਾਂ ਕਿੰਨਾ ਕੁਛ ਇਹ ਖਾਂਦੇ ਆ ਪੰਥ ਨੂੰ। ਸੋ ਜਿਹੜਾ ਇਹ ਅਰਬਾਂ ਦਾ ਬਜਟ ਆ, ਮੈਂ ਇਹ ਗੱਲ ਕਹਿਣਾ ਕਿ ਜੇ 13 ਅਰਬ 86 ਕਰੋੜ 46 ਲੱਖ ਦਾ ਬਜਟ ਇਸ ਵਾਰ ਪਾਸ ਕੀਤਾ ਹੋਇਆ ਨਾ, ਕਿਤੇ ਪੰਜਾਬ ਦੀ ਕਿਸੇ ਖਾਲਿਸਤਾਨੀ ਧਿਰ ਨੂੰ, ਕਿਸੇ ਪੰਥ ਪ੍ਰਸਤ, ਕੌਮ ਪ੍ਰਸਤ ਧਿਰ ਨੂੰ ਇਹਦਾ ਚੌਥਾ ਹਿੱਸਾ ਵੀ ਮਿਲ ਜੇ ਨਾ 13 ਅਰਬ ਦੇ ਵਿੱਚ, ਤਾਂ 1 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਖਾਲਿਸਤਾਨੀ ਜਾਂ ਪੰਥਕ ਗੱਲ ਜਿਹੜੀ ਆ ਉਹ ਕਿਤੇ ਦੀ ਕਿਤੇ ਪਹੁੰਚ ਜੇ। ਇੱਕ ਪਾਸੇ
ਕੌਮ ਦੀ ਗੱਲ ਕਰਨ ਵਾਲੇ ਰੁਲਦੇ ਫਿਰਦੇ ਆ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਆ, ਉਹ ਕਰਦੀ ਕੀ ਆ? ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਦਾ ਜਿਹੜਾ ਪ੍ਰਚਾਰ ਆ ਉਹ ਸੁਣਨ ਨੂੰ ਕਈਆਂ ਨੂੰ ਬੜਾ ਵਧੀਆ ਲੱਗਦਾ, ਕਿਉਂਕਿ ਪੋਲਾ ਜਿਹਾ ਵਧੀਆ ਜਿਹਾ ਪ੍ਰਚਾਰ, ਇਹੋ ਜਿਹਾ ਪ੍ਰਚਾਰ ਜਿਹੜਾ ਮਤਲਬ ਕਿ ਕਿਸੇ ਦੇ ਪੈਰ ਹੀ ਨਹੀਂ ਮਿੱਧਦਾ, ਜਿਹੜਾ ਕੋਈ ਇਹੋ ਜਿਹੀ ਗੱਲ ਹੀ ਨਹੀਂ ਕਰਕੇ ਰਾਜੀ ਜਿਹਦੇ ਨਾਲ ਕੌਮ ਦੇ ਵਿੱਚ ਕੋਈ ਕਿਸੇ ਕਿਸਮ ਦਾ ਉਤਸ਼ਾਹ ਜਾਗੇ। ਇਹੋ ਜਿਹਾ ਪ੍ਰਚਾਰਕ ਸ਼੍ਰੋਮਣੀ ਕਮੇਟੀ ਦੀਆਂ ਸਟੇਜਾਂ ਉੱਤੇ ਹੋ ਹੀ ਨਹੀਂ ਸਕਦਾ, ਜਾ ਹੀ ਨਹੀਂ ਸਕਦਾ। ਉੱਥੇ ਤਾਂ ਉਹ ਚਾਹੀਦਾ ਜਿਹੜਾ ਸਮਾਜ ਇਹ ਦੇਵੇ ਵੀ ਹਾਂ ਬੜਾ ਬਹੁਤ ਵਧੀਆ। ਕੀ ਵਧੀਆ? ਉਹ ਕੁਛ ਨਹੀਂ। ਜਿਹੜੇ ਸਰੋਤੇ ਇਸ ਵੇਲੇ ਸੁਣ ਰਹੇ ਨੇ ਉਹਨਾਂ ਨੇ ਆਪਦੀ ਜ਼ਿੰਦਗੀ 'ਚ ਬਹੁਤ ਸਾਰੇ ਪ੍ਰਚਾਰਕਾਂ ਦਾ ਪ੍ਰਚਾਰ ਸੁਣਿਆ ਹੋਣਾ ਤੇ ਉਹਨਾਂ ਦੇ ਚੇਤੇ ਵੀ ਹੋਣਾ ਵੀ ਇੱਕ ਵਾਰੀ ਮੈਂ ਫਲਾਣੇ ਦੀ ਕੈਸਟ ਸੁਣੀ, ਮੈਂ ਫਲਾਣੇ ਪ੍ਰਚਾਰਕ। ਪਰ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਤੋਂ ਕਿਸੇ ਇਹੋ ਜਿਹੇ ਪ੍ਰਚਾਰਕ ਦਾ ਜ਼ਿਕਰ ਕਦੋਂ ਕੀਤਾ ਸੀ, ਚੇਤੇ ਕਰੋ। ਤੋਂ ਅਸਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਸਾਡੀ ਕੌਮ ਨੂੰ ਸਵਾ ਦੇਣ ਲਈ ਵੀ ਸੋਹਣੀ ਨੀਂਦ ਆਊ, ਤੁਹਾਨੂੰ ਸੌਂ ਜਾਓ, ਬਸ ਵਜੇ ਲਓ, ਬੁੱਲੇ ਵੱਢੋ, ਇਹ ਚੱਲ ਰਿਹਾ। ਅੱਜ ਇਸ ਬਜਟ ਇਜਲਾਸ ਦੇ ਵਿੱਚ ਲੋਕਾਂ ਦੀ ਦਿਲਚਸਪੀ ਆਮ ਤੌਰ ਤੇ ਕਦੇ ਹੁੰਦੀ ਨਹੀਂ। ਅੱਜ ਇਸ ਕਰਕੇ ਸੀ ਕਿ 42 ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਚਿੱਠੀ ਲਿਖ ਕੇ ਦਿੱਤੀ ਸੀ ਪ੍ਰਬੰਧਕਾਂ ਨੂੰ ਕਿ ਜਿਹੜੇ ਤੁਸੀਂ ਅੰਤਰੰਗ ਕਮੇਟੀ ਨੇ ਜਥੇਦਾਰਾਂ ਨੂੰ ਲਾਉਣ ਦੇ ਫੈਸਲੇ ਕੀਤੇ ਆ, ਉਹਨਾਂ ਮਤਿਆਂ ਨੂੰ ਰੱਦ ਕਰਨ ਲਈ ਅਸੀਂ ਮਤਾ ਲੈ ਕੇ ਆਉਣਾ ਚਾਹੁੰਦੇ ਆ ਤੇ ਉਹ ਤੁਸੀਂ ਸਾਡੀ ਗੱਲ ਉਸ ਦਿਨ ਲੈ ਆਇਓ। ਅੱਜ ਉਹ ਦਿਨ ਸੀ ਤੇ ਸਾਰਿਆਂ ਨੂੰ ਲੱਗਦਾ ਸੀ, ਬੀਬੀ ਕਿਰਨਜੋਤ ਕੌਰ ਵੀ ਇਹ ਗੱਲ ਕਹਿ ਰਹੀ ਆ ਕਿ ਸਾਨੂੰ ਇਹ ਕਹੀ ਗਈ ਸੀ ਗੱਲ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਵੱਲੋਂ ਕਿ ਪੂਰੀ ਸੁਣਵਾਈ ਹੋਊਗੀ ਜੀ ਤੁਹਾਨੂੰ, ਪਰ ਉਹ ਸਾਰੀ ਗੱਲ ਗੋਲ ਕਰਤੀ। ਅਖੀਰ ਜਦੋਂ ਬੀਬੀ ਕਿਰਨਜੋਤ ਕੌਰ ਬੋਲਣ ਲਈ ਹਾਊਸ ਦੇ ਵਿੱਚ ਖੜੇ ਹੋਏ ਤਾਂ ਜਿਹੜਾ ਮਾਈਕ ਸੀਗਾ ਉਹ ਜਿਹਦੇ ਉੱਤੇ ਬੋਲਣਾ ਸੀ ਉਹ ਬਾਦਲ ਦਲੀਏ ਪੱਟ ਕੇ ਲੈ ਗਏ, ਉਥੋਂ ਲਾਹ ਕੇ ਲੈ ਗਏ ਤੇ 35-40 ਬੰਦੇ ਵਿਚਾਲੇ ਹੋ ਹੱਲਾ ਜਿਹਾ ਮਚਾਉਣ ਲੱਗ ਗਏ ਵੀ ਜਿਵੇਂ ਆਪਦੀ ਕੋਈ ਗੱਲ ਚੱਲਦੀ ਆ। ਤੇ ਜਦੋਂ ਬੀਬੀ ਕਿਰਨਜੋਤ ਕੌਰ ਨੂੰ ਪ੍ਰਧਾਨ ਨੇ ਕਿਹਾ ਵੀ ਚਲੋ ਉਧਰ ਨਹੀਂ, ਹਾਲਾਂਕਿ ਉਹ ਵੀ ਇੱਕ ਜਿਵੇਂ ਕਹਿ ਦਈਏ ਵੀ ਮਸ਼ਕਰੀ ਵਾਲਾ ਕੰਮ ਸੀ ਵੀ ਤੁਹਾਨੂੰ ਉਧਰ ਤਾਂ ਕਿਸੇ ਨੇ ਬੋਲਣ ਨਹੀਂ ਦੇਣਾ, ਇੱਥੇ ਆ ਕੇ ਬੋਲ ਕੇ ਦੇਖ ਲਓ ਜੇ ਤੁਹਾਡੀ ਕੋਈ ਗੱਲ ਸੁਣ ਲਵੇ। ਤੇ ਉੱਥੇ ਵੀ ਧੱਕਾ ਮੁੱਕੀ ਕਰਕੇ ਜਾਂ ਰੌਲਾ ਰੱਪਾ ਪਾ ਕੇ ਇਹੋ ਜਿਹਾ ਮਾਹੌਲ ਸਿਰਜ ਦਿੱਤਾ ਕਿ ਉਹਨੂੰ ਬੋਲਣ ਨਹੀਂ ਦਿੱਤਾ। ਤੇ ਜਦੋਂ ਬੀਬੀ ਕਿਰਨਜੋਤ ਕੌਰ ਨੂੰ ਬੋਲਣ ਨਹੀਂ ਦਿੱਤਾ, ਮੁੜ ਕੇ ਫਿਰ ਇੱਥੇ ਇੱਕ ਬੜਾ ਵਧੀਆ ਟਰੈਕ ਵਾ ਤੇ ਸਾਡੇ ਜਿਹੜੇ ਦੇਖ ਰਹੇ ਹੁੰਦੇ ਆ ਭਰਾ, ਉਹਨਾਂ ਨੂੰ ਵੀ ਇਹ ਗੱਲ ਫਿਰ ਸਮਝ ਤਾਂ ਲੱਗਦੀ ਨਹੀਂ, ਪਰ ਉਹ ਵਿੱਚ ਫਸ ਜਾਂਦੇ ਆ ਟਰੈਪ 'ਚ। ਉਹ ਕੀ ਹੁੰਦਾ ਵੀ ਛੇਤੀ ਜਿਹਨੇ ਇਸ਼ਾਰਾ ਮਾਰ ਦਿੱਤਾ ਜਾਂਦਾ ਗ੍ਰੰਥੀ ਸਿੰਘਾਂ ਨੂੰ, ਉਹ ਕੀਰਤਨ ਆਪਣੇ ਆਨੰਦ ਸਾਹਿਬ ਸ਼ੁਰੂ ਕਰ ਲੈਂਦੇ ਆ ਤੇ ਜਿਹੜੇ ਬੰਦੇ ਨੇ ਕੋਈ ਗੱਲ ਕਰਨੀ ਹੁੰਦੀ ਆ, ਜੇ ਉਹ ਬੋਲੇ ਤਾਂ ਮਾੜਾ, ਜੇ ਨਾ ਬੋਲੇ ਤਾਂ ਮਾੜਾ। ਇਸ ਤਰੀਕੇ ਦੀ ਪੱਤੇਬਾਜ਼ੀ ਸ਼੍ਰੋਮਣੀ ਕਮੇਟੀ ਦੇ ਹਾਊਸ ਵਿੱਚ ਕਰਕੇ ਕਿਸੇ ਵੱਖਰੀ ਆਵਾਜ਼ ਨੂੰ ਦਬਾ ਦੇਣ ਵਾਲਾ ਜਿਹੜਾ ਚੱਲ ਰਿਹਾ, ਮੈਂ ਤਾਂ ਇਹ ਸੋਚਦਾ ਵੀ ਜਿਹੜੇ ਆ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਸਾਰੇ ਬਾਦਲ ਦਲ ਦੇ ਪਲੇਟਫਾਰਮ ਤੋਂ ਹੀ ਜਿੱਤ ਕੇ ਆਏ ਹੋਏ ਨੇ। ਮਸਾਂ ਹੀ 5-10 ਮੈਂਬਰ ਹੋਰ ਹੋਣੇ ਆ, ਬਾਕੀ ਤਾਂ ਸਾਰੇ ਉਦੋਂ ਜਦੋਂ ਚੋਣਾਂ ਹੋਈਆਂ ਪਿਛਲੀ ਵਾਰ ਇਹ ਸਾਰੇ ਬਾਦਲ ਧੜੇ ਦੇ ਜਿੱਤੇ ਨੇ ਬਹੁ ਗਿਣਤੀ। ਚਲੋ ਇਹ ਇਸ ਵਾਰ ਹਾਲਾਤ ਬਣੇ ਹੋਏ ਨੇ ਤੇ ਬਹੁਤ ਸਾਰੇ ਵਿਰੋਧ ਵਿੱਚੋਂ ਕਰ ਰਹੇ ਨੇ ਉਹ 40-42, ਜਿਹਦੇ ਬਾਰੇ ਧਾਮੀ ਸਾਹਿਬ ਬਾਅਦ ਚ ਕਹਿੰਦੇ ਵੀ ਨਹੀਂ ਉਹ ਤਾਂ ਜੀ ਉਹੀ ਕਿਤੇ ਦਸਖਤ ਕਰ ਬੈਠੇ ਗਲਤੀ ਨਾਲ, ਉਹ ਨਹੀਂ ਸੀ ਚਾਹੁੰਦੇ ਹੈਗੇ ਦਸਖਤ ਕਰਨੇ। ਹੁਣ ਇਹ ਸਾਰੇ ਇੱਕ ਧੜੇ ਦੇ ਨੇ ਤੇ ਇੱਕ ਦੂਜੇ ਨੂੰ ਜਾਣਦੇ ਆ ਤੇ ਇੱਕ ਹੱਦ ਤੱਕ ਹੀ ਇੱਕ ਦੂਜੇ ਦੇ ਖਿਲਾਫ ਇਸ ਤਰ੍ਹਾਂ ਜਾਂਦੇ ਆ। ਪਰ ਜਿਵੇਂ ਇਹ ਕਿਸੇ ਵੱਖਰੀ ਗੱਲ ਨੂੰ ਪਸੰਦ ਨਹੀਂ ਕਰਦੇ, ਜਿਵੇਂ ਉੱਥੇ ਬੋਲਣ ਨਹੀਂ ਦਿੰਦੇ, ਜਿਵੇਂ ਉੱਥੇ ਇਹ ਪੂਰੀ ਇੱਕ ਡਿਕਟੇਟਰਸ਼ਿਪ ਵਾਲਾ ਮਾਹੌਲ ਹੁੰਦਾ ਵੀ ਬਾਦਲ ਧੜੇ ਦੇ ਬੰਦੇ ਇਕੱਠੇ ਹੋ ਕੇ ਕਿਸੇ ਵੱਖਰੀ ਆਵਾਜ਼ ਵਾਲੇ ਨੂੰ ਜਲੀਲ ਕਰਦੇ ਆ ਤੇ ਮੁੜ ਕੇ ਪਾਠ ਸ਼ੁਰੂ ਕਰ ਦਿੰਦੇ ਆ। ਜੇ ਕਿਤੇ ਕੌਮ ਪ੍ਰਸਤ ਪੰਥ ਪ੍ਰਸਤ ਸਿੱਖਾਂ ਦਾ ਉੱਥੇ 15-20 ਜਾਣਿਆਂ ਦਾ ਹਾਊਸ ਵਿੱਚ ਕਿਸੇ ਤਰੀਕੇ ਨਾਲ ਮੈਂਬਰ ਬਣ ਕੇ ਜਾਣਾ ਹੋ ਜਾਵੇ, ਉੱਥੇ ਇਹੀ ਗੰਦ ਇਹ ਪਾਉਣ, ਆ ਜਿਹੜੀ ਸਾਡੀ ਕੌਮ ਆ ਇਹ ਫਿਰ ਆਪੇ ਹਿਸਾਬ ਲਾ ਲਵੇ ਵੀ ਜਦੋਂ ਇੱਕ ਸੱਚੇ ਸੁੱਚੇ ਸਿੱਖ ਨੂੰ ਇਸ ਤਰੀਕੇ ਨਾਲ ਦਬਾਇਆ ਜਾਵੇ, ਜਲੀਲ ਕੀਤਾ ਜਾਵੇ, ਹਾਊਸ ਵਿੱਚ ਉਹਨੂੰ ਗੱਲ ਨਾ ਕਰਨ ਦਿੱਤੀ ਜਾਵੇ, ਫਿਰ ਉੱਥੇ ਇਹੀ ਆ ਨਾ ਵੀ ਅੰਦਰ ਉਹ ਬੰਦੇ
ਰੌਲਾ ਪਾਉਣਗੇ ਆਪਦੀ ਗੱਲ ਕਹਿਣ ਲਈ, ਤੇ ਜਦੋਂ ਰੌਲਾ ਪਾਉਣਗੇ ਇਹ ਹੋਰ ਜ਼ਿਆਦਾ ਉਹਨਾਂ ਦੇ ਉੱਤੇ, ਕਿਉਂਕਿ ਇਹਨਾਂ ਦੀ ਆਦਤ ਬਣੀ ਹੋਈ ਆ, ਇਹ ਉਸ ਹਿਸਾਬ ਨਾਲ ਹੋਰ ਹਾਵੀ ਹੋਣ ਲਈ ਕੋਈ ਗੜਬੜ ਕਰਨਗੇ, ਕੁੱਟ ਕਟਾਪਾ ਕਰਨਗੇ, ਪੱਗਾਂ ਪੁੱਗਾਂ ਲਾ ਦੇਣਗੇ, ਤੇ ਬਾਹਰ ਬੈਠੇ ਜਿੰਨੇ ਵੀ ਜਿਨ੍ਹਾਂ ਨੂੰ ਗੱਲ ਦਾ ਪਤਾ ਨਹੀਂ ਹੁੰਦਾ ਉਹ ਕਹਿਣਗੇ ਕਿ ਦੇਖੋ ਜੀ ਕਿੰਨੇ ਮਾੜੇ ਨੇ ਇਹ 10-15 ਸਿੱਖ। ਇਹੀ ਗੱਲ ਕਰਕੇ ਪਿਛਲੇ 40-50 ਸਾਲਾਂ ਤੋਂ ਜਿਹੜੇ ਸੱਚੇ ਸੁੱਚੇ ਅੰਦਰ ਗੱਲ ਕਰਨ ਵਾਲੇ ਆ ਚੁੱਪ ਕਰਕੇ ਮੁੜ ਆਉਂਦੇ ਆ ਵੀ ਕਿਹੜਾ ਇਹਨਾਂ ਤੋਂ ਬੇਇੱਜ਼ਤੀ ਕਰਾਵੇ। ਇਹ ਗੱਲ ਜਦੋਂ ਮੈਂ ਸ਼ੁਰੂ ਚ ਲਿਖਤਾਂ ਪੜ੍ਹਨ ਵਾਲੇ ਪਾਸੇ ਨੂੰ ਗਿਆ, ਮੈਂ ਉਦੋਂ ਦੇਖਿਆ ਵੀ ਸਰਦਾਰ ਕਪੂਰ ਸਿੰਘ ਜੀ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਜਿਹੜੇ ਆਹ ਸਾਡੀਆਂ ਪੰਥਕ ਸਭਾ ਨੇ ਇਹਦੇ ਵਿੱਚ ਬਹੁਤ ਮਾੜਾ ਮਾਹੌਲ ਪੈਦਾ ਕੀਤਾ ਹੋਇਆ ਵਾ, ਵੀ ਜੇ ਕੋਈ ਸੱਚੀ ਸੁੱਚੀ ਕੌਮ ਪ੍ਰਸਤ ਗੱਲ ਕਰਨ ਵਾਲਾ ਵਾ ਉਹਨੂੰ ਉਹਦੇ ਹਾਜ਼ਰੀ 'ਚ ਲੜਨ ਭਿੜਨ ਲੱਗ ਜਾਓ। ਸਾਚੀ ਸਾਖੀ 'ਚ ਤਾਂ ਬਹੁਤ ਡਿਟੇਲ ਦੇ ਵਿੱਚ ਲਿਖਿਆ ਹੋਇਆ ਸਰਦਾਰ ਕਪੂਰ ਸਿੰਘ ਜੀ ਨੇ ਇਹ ਗੱਲ, ਔਰ ਉਹ ਗੱਲਾਂ ਸਾਰੀਆਂ ਅਸੀਂ ਇਸ ਮਾਹੌਲ ਵਿੱਚ ਹੁਣ ਵਾਪਰਦੀਆਂ ਦੇਖ ਰਹੇ ਹਾਂ ਕਿ ਕਿਵੇਂ ਜੇ ਕੋਈ ਗੱਲ ਕਰਨੀ ਚਾਹੁੰਦਾ ਤੇ ਉਹਨੂੰ ਕਿਵੇਂ ਡੱਕਰਿਆ ਜਾਂਦਾ, ਕਿਵੇਂ ਉਹਨੂੰ ਭਜਾਇਆ ਜਾਂਦਾ, ਕਿਵੇਂ ਉਹਨੂੰ ਜਲੀਲ ਕੀਤਾ ਜਾਂਦਾ। ਪਿਛਲੇ ਦੌਰ ਵਿੱਚ ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਕੁਝ ਇਹੋ ਜਿਹੇ ਐਕਸ਼ਨ ਹੋਏ ਜਿਨ੍ਹਾਂ ਦੇ ਬਾਰੇ ਅੱਜ ਵੀ ਬਹੁਤ ਸਾਰੇ ਲੋਕ ਸੋਚਦੇ ਆ ਕਿ ਫਲਾਨਾ ਸ਼੍ਰੋਮਣੀ ਕਮੇਟੀ ਦਾ ਅਧਿਕਾਰੀ, ਫਲਾਨਾ ਸ਼੍ਰੋਮਣੀ ਕਮੇਟੀ ਮੈਂਬਰ, ਫਲਾਨਾ ਸ਼੍ਰੋਮਣੀ ਕਮੇਟੀ ਮੁਲਾਜ਼ਮ ਐਵੇਂ ਹੀ ਮਾਰਤਾ। ਮੈਨੂੰ ਲੱਗਦਾ ਉਦੋਂ ਅੱਕਿਆ ਹੋਇਆਂ ਨੇ ਫਿਰ ਆਹੀ ਕੰਮ ਕੀਤਾ ਹੋਣਾ ਜਿਵੇਂ ਅੱਜ ਗੰਦ ਪਾਉਂਦੇ ਸੀ ਇਹ। ਜੇਕਰ ਕੋਈ ਸੱਚਾ ਸੁੱਚਾ ਗੁਰਸਿੱਖ ਅੰਦਰ ਹੋਵੇ ਉਹਦੀ ਗੱਲ ਨਾ ਕੋਈ ਚੱਲਣ ਦੇਵੇ ਤਾਂ ਫਿਰ ਉਹਦੇ ਕੋਲੇ ਇਲਾਜ ਕੀ ਹੈ ਜੀ? ਬੰਦੇ ਕੋਲੇ ਇੱਕ ਜ਼ੁਬਾਨ ਹੁੰਦੀ ਹੈ ਨਾ, ਦੋ ਹੀ ਰਾਹ ਨੇ, ਜਾਂ ਗੱਲ ਕਰ ਲਓ ਜਾਂ ਗੋਲੀ ਕਰ ਲਓ। ਹੁਣ ਗੱਲ ਵਾਲਿਆਂ ਦੇ ਕੋਲ ਉੱਥੇ ਗੱਲ ਕਰਨ ਦੀ ਸਮਰੱਥਾ ਵੀ ਆ, ਸ਼ਕਤੀ ਵੀ ਆ, ਤੇ ਸੁਣਨ ਨੂੰ ਅਗਲੇ ਰਾਜੀ ਨੇ। ਹੁਣ ਇੱਕ ਗੱਲ ਨੂੰ ਚਲੋ ਕਈਆਂ ਨੂੰ ਬਿਮਾਰੀ ਪਈ ਹੁੰਦੀ ਆ, ਗੱਲ ਸੁਣਨ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ, ਜਿਹੜੀ ਅਸੀਂ ਕਹਿੰਦੇ ਆ ਸਾਡੇ 'ਚ ਤਾਂ ਹਿੰਮਤ ਹੈਗੀ ਬੋਲਣ ਦੀ, ਸੱਚ ਨੂੰ ਸੁਣਨ ਦੀ ਇਹਨਾਂ 'ਚ ਜ਼ਰੂਰਤ ਨਹੀਂ, ਉਹਨਾਂ ਕਰਕੇ ਚਲੋ ਆਪਾਂ ਇਸ ਗੱਲ ਨੂੰ ਦੂਜੇ ਤਰੀਕੇ ਨਾਲ ਕਹਿੰਦੇ। ਮੰਨ ਲਓ ਜਿਹੜੇ ਉਹ 40-42 ਮੈਂਬਰ ਨੇ ਉਹਨਾਂ ਦੀ ਆਵਾਜ਼ ਬੀਬੀ ਕਿਰਨਜੋਤ ਕੌਰ ਨੇ ਬਣਨਾ। ਮੰਨ ਲਓ ਧਾਮੀ ਸਾਹਿਬ ਉੱਥੇ ਕਹਿ ਦਿੰਦੇ ਕਿ ਜੀ ਸਾਰੇ ਜਾਣੇ ਆਰਾਮ ਨਾਲ ਸ਼ਾਂਤੀ ਨਾਲ ਬੈਠੋ, ਆਓ ਬੀਬੀ ਕਿਰਨਜੋਤ ਕੌਰ ਜੀ ਤੁਸੀਂ ਆਪਦੀ ਜਿਹੜੀ ਗੱਲ ਕਹਿਣੀ ਹੈ ਕਹੋ। ਹੁਣ ਬੀਬੀ ਉੱਥੇ ਖੜ ਕੇ ਕਹਿ ਦੇਵੇ ਕਿ ਜੀ ਜਿਹੜੇ ਉਹ ਫੈਸਲੇ ਅੰਤਰੰਗ ਕਮੇਟੀ ਨੇ ਪਾਸ ਕੀਤੇ ਹੈ ਉਹਨਾਂ ਦੇ ਬਾਰੇ ਸਾਨੂੰ ਵੀ ਤੇ ਪੂਰੀ ਕੌਮ ਨੂੰ ਬਹੁਤ ਸਖਤ ਇਤਰਾਜ਼ ਆ। ਜਿਸ ਤਰੀਕੇ ਨਾਲ ਜਥੇਦਾਰ ਸਾਹਿਬਾਨ ਨੂੰ ਤਿਰਸਕਾਰ ਕਰਕੇ ਆਪਾਂ ਲਾਇਆ, ਇਹ ਤਰੀਕਾ ਪਹਿਲਾਂ ਵੀ ਭਾਵੇਂ ਚੱਲਦਾ ਆ ਰਿਹਾ ਲਾਉਣ ਦਾ ਤੇ ਲਾਉਣ ਦਾ, ਪਰ ਆਪਾਂ ਚਲੋ ਐਲਾਨ ਵੀ ਕਰਤਾ ਹੁਣ ਤਾਂ ਕਿ ਸੇਵਾ ਨਿਯਮ ਘੜਾਂਗੇ, ਪਰ ਇਹ ਸਾਰਾ ਕੁਝ ਬਿਲਕੁਲ ਗਲਤ ਹੈ। ਤੇ ਆਪਾਂ ਨੂੰ ਇਸ ਮਸਲੇ ਉੱਤੇ ਇੱਥੇ ਅੰਦਰ ਇੱਕ ਤਾਂ ਸੋਚਣਾ ਚਾਹੀਦਾ ਤੇ ਇਹਦੇ ਤੇ ਵੋਟਿੰਗ ਕਰਾ ਲਓ। ਜੇਕਰ ਬਹੁਤ ਸੰਮਤੀ ਆਪਣੇ ਮੈਂਬਰ ਇਸ ਫੈਸਲੇ ਦੇ ਹੱਕ ਵਿੱਚ ਨੇ ਕਿ ਠੀਕ ਆ ਜੀ ਜਥੇਦਾਰਾਂ ਨੂੰ ਇਉਂ ਹੀ ਲਾਉਣਾ ਚਾਹੀਦਾ ਸੀਗਾ, ਐਂ ਰਘਵੀਰ ਸਿੰਘ ਦੀ, ਸੁਲਤਾਨ ਸਿੰਘ ਦੀ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਬਿਲਕੁਲ ਠੀਕ ਹੋਇਆ, ਫੇਰ ਵੀ ਪਤਾ ਲੱਗ ਜੂ। ਤੇ ਜੇਕਰ ਦੂਜੇ ਪਾਸੇ ਗੱਲ ਆ ਤਾਂ ਫਿਰ ਆਪਾਂ ਉਸ ਪਾਸੇ ਨੂੰ ਤੁਰ ਪਾਂਗੇ। ਘੱਟੋ ਘੱਟ ਆਹ ਜਦੋਂ ਜਨਰਲ ਵੋਟਾਂ ਹੋਣੀਆਂ ਨੇ, ਆਮ ਜਦੋਂ ਲੋਕਾਂ 'ਚ ਜਾਣਾ, ਤਾਂ ਜਿਹੜੇ ਮੈਂਬਰਾਂ ਦਾ ਹੁਣ ਲੋਕਾਂ ਨੂੰ ਪਤਾ ਲੱਗ ਜੂ ਵੀ ਉਹ ਬੇਹੂਦਾ ਤਰੀਕੇ ਨਾਲ ਜਥੇਦਾਰਾਂ ਦੀ ਇਨਸਲਟ ਕਰਕੇ ਤਿਰਸਕਾਰ ਕਰਕੇ ਲਾਉਣ ਦੇ ਹੱਕ 'ਚ ਸੀ, ਲੋਕ ਉਹਨਾਂ ਨੂੰ ਵੋਟਾਂ ਪਾਉਣੀਆਂ ਜਾਂ ਨਹੀਂ ਪਾਉਣੀਆਂ ਦਾ ਫੈਸਲਾ ਕਰ ਲੈਣਗੇ ਤੇ ਇੱਥੇ ਆਪਾਂ ਗੱਲ ਕਰਨੀ। ਇੰਨੀ ਗੱਲ ਸੁਣ ਕੇ ਧਾਮੀ ਸਾਹਿਬ ਉੱਥੇ ਕਹਿ ਦਿੰਦੇ ਬਾਅਦ ਵਿੱਚ ਕਿ ਬੀਬਾ ਜੀ ਦੀ ਗੱਲ ਆ ਗਈ ਆ, ਪਰ ਅਸੀਂ ਜੇ ਕੋਈ ਹੋਰ ਵੀ ਕੋਈ ਆਪਦੀ ਗੱਲ ਕਰਨੀ ਚਾਹੁੰਦਾ ਉਹ ਵੀ ਕਰ ਲੇ। ਜੇ 2 ਘੰਟੇ ਦਾ 4 ਘੰਟੇ ਲੱਗ ਜਾਂਦੇ ਉੱਥੇ ਗੱਲਾਂ ਮਾਰ ਕੇ ਸਾਰਿਆਂ ਦੇ ਅੰਦਰੋਂ ਉਹਨਾਂ ਦੀ ਗੱਲ ਸੁਣ ਕੇ ਬੇਸ਼ੱਕ ਬਾਅਦ 'ਚ ਕਹਿ ਦਿੰਦੇ ਕਿ ਅਸੀਂ ਇਹਨਾਂ ਗੱਲਾਂ ਦੇ ਉੱਤੇ ਤੁਹਾਡੀ ਗੱਲ ਸੁਣ ਲਈ ਆ, ਪਰ ਤੁਹਾਨੂੰ ਪਤਾ ਹੈ ਬੀਬੀ ਜਗੀਰ ਕੌਰ ਤੁਸੀਂ ਵੀ ਪ੍ਰਧਾਨ ਰਹੇ ਹੋ, ਬੀਬੀ ਕਿਰਨਜੋਤ ਜੀ ਤੁਸੀਂ ਵੀ ਜਨਰਲ ਸਕੱਤਰ ਰਹੇ ਹੋ, ਤੁਹਾਨੂੰ ਪਤਾ ਹੈਗਾ ਕਿ ਕਿਵੇਂ ਸ਼੍ਰੋਮਣੀ ਕਮੇਟੀ ਦੇ ਮਤੇ ਪਾਸ ਹੁੰਦੇ ਆ ਤੇ ਕਿਵੇਂ ਉਹਨਾਂ ਨੂੰ ਡਰਾਫਟ ਕਰਕੇ ਇੱਥੇ ਤੱਕ ਲੈ ਕੇ ਆਂਦਾ ਜਾਂਦਾ। ਸੋ ਇਸ ਕਰਕੇ ਤੁਸੀਂ ਸਭ ਕੁਝ ਜਾਣਦੇ ਹੋ ਕਿ ਸਾਡੀ ਜਿਹੜੀ ਆ ਸਿਸਟਮ ਜਿਹੜਾ ਹੈਗਾ ਉਹ ਕੀ ਸਾਨੂੰ ਅਲਾਉ ਕਰਦਾ, ਤੇ ਹੁਣ ਤੁਸੀਂ ਦੱਸੋ ਵੀ ਅਸੀਂ ਉਹ ਗਲਤ ਕੰਮ ਕਰੀਏ ਜਾਂ ਸਹੀ ਕੰਮ ਕਰੀਏ। ਮਤਲਬ ਕਹਿਣ ਤੋਂ ਭਾਵ ਮੇਰਾ ਇਹ ਆ ਕਿ ਬੀਬੀ ਕਿਰਨਜੋਤ ਨੂੰ ਜਾਂ ਹੋਰ ਸਾਰੇ ਜਿਹੜੇ ਅੰਦਰ ਮੈਂਬਰ ਸੀ ਉਹਨਾਂ ਦੀ ਤਸੱਲੀ ਕਰਾ ਦਿੱਤੀ ਜਾਂਦੀ, ਫਿਰ ਉਹ ਬਾਹਰ ਨਿਕਲ ਕੇ ਜਿਸ ਤਰੀਕੇ ਨਾਲ ਬੀਬੀ ਕਿਰਨਜੋਤ ਕੌਰ, ਬੀਬੀ ਪਰਮਜੀਤ ਕੌਰ ਲਾਂਡਰਾ, ਬੀਬੀ ਜਗੀਰ ਕੌਰ,
ਜਾਂ ਹੋਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਕੇ ਮੀਡੀਆ ਦੇ ਸਾਹਮਣੇ ਅੰਦਰਲੇ ਹਾਲਾਤ ਬਾਰੇ ਬੋਲਦੇ ਆ। ਹੁਣ ਵੀ ਮੈਂ ਇੱਕ ਚੈਨਲ ਤੇ ਦੇਖ ਰਿਹਾ ਸੀ, ਬੀਬੀ ਕਿਰਨਜੋਤ ਕੌਰ ਬਹੁਤ ਜ਼ਿਆਦਾ ਬੇਬਸੀ ਤੇ ਲਾਚਾਰਗੀ ਦੀ ਅੰਦਰਲੀ ਜਿਹੜੀ ਉਹਦੇ ਨਾਲ ਹੋਈ ਆ ਉਹਦੇ ਬਾਰੇ ਦੱਸ ਰਹੀ ਸੀ। ਇਹ ਗੱਲਾਂ ਤਾਂ ਨਹੀਂ ਸੀ ਹੋਣੀਆਂ। ਫਿਰ ਉਹਨਾਂ ਨੇ ਕਹਿਣਾ ਸੀ ਦੇਖੋ ਜੀ ਸਾਡੀ ਗੱਲ ਸੁਣੀ ਗਈ ਆ, ਸਾਨੂੰ ਬੋਲਣ ਦਿੱਤਾ ਗਿਆ। ਇਹ ਗੱਲ ਵੱਖਰੀ ਆ ਕਿ ਸਾਡੀ ਜਿਹੜੀ ਸੀ ਪੂਰਨ ਤੌਰ ਦੇ ਉੱਤੇ ਗੱਲ ਲਾਗੂ ਨਹੀਂ ਹੋ ਸਕਦੀ ਜਾਂ ਕਿਉਂ ਨਹੀਂ, ਉਹ ਅਗਲੀ ਗੱਲ ਸੀ। ਪਰ ਬੋਲਣ ਹੀ ਨਾ ਦੇਣਾ, ਸਾਡਾ ਧਰਮ ਇਹ ਤਾਂ ਸਿਖਾਉਂਦਾ ਨਹੀਂ। ਸਾਡਾ ਧਰਮ ਡਿਕਟੇਟਰਸ਼ਿਪ ਤਾਂ ਸਿਖਾਉਂਦਾ ਨਹੀਂ। ਜੇਕਰ ਸਾਡੇ ਧਰਮ ਦੇ ਹਿਸਾਬ ਨਾਲ ਦੇਖੀਏ, ਇਹਨਾਂ ਗੱਲਾਂ ਦੇ ਮੁਤਲਕ ਜੇ ਦੇਖੀਏ, ਇਹ ਤਾਂ ਧੰਨ ਦੇ ਸੀਗੇ ਉਸ ਵੇਲੇ ਦੇ, ਬਾਬੇ ਨਾਨਕ ਵੇਲੇ ਦੇ ਉਹ ਪੰਡਤ ਤੇ ਉਹ ਮਲਾਣੇ, ਜਿਨ੍ਹਾਂ ਕੋਲ ਗੁਰੂ ਸਾਹਿਬ ਨੇ ਜਾ ਕੇ ਬਿਲਕੁਲ ਨਵੀਂ ਤੇ ਉਲਟ ਉਹਨਾਂ ਦੇ ਵਿਸ਼ਵਾਸਾਂ ਤੋਂ ਗੱਲ ਕੀਤੀ। ਜਾਣੀ ਕਿ ਇਹ ਹਰਿਦੁਆਰ ਸਾਹਿਬ ਜਾ ਕੇ ਪਹਿਲੇ ਪਾਤਸ਼ਾਹ ਉੱਥੇ ਜਦੋਂ ਉਹ ਕੌਤਕ ਵਰਤਾਉਂਦੇ ਆ, ਜਦੋਂ ਪੱਛਮ ਵੱਲ ਨੂੰ, ਪੰਜਾਬ ਵੱਲ ਨੂੰ ਪਾਣੀ ਦੇਣ ਵਾਲੀ ਗੱਲ ਆ, ਤੇ ਉਹ ਗੱਲ ਆਪਾਂ ਨੂੰ ਸਾਖੀ ਸਾਰਿਆਂ ਨੂੰ ਪਤਾ ਹੈ। ਉੱਥੇ ਜੋ ਕੁਝ ਵਾਪਰਿਆ, ਫੇਰ ਤਾਂ ਉਹ ਲੋਕ ਬੜੇ ਵੱਡੇ ਨੇਗੇ ਜੀ, ਜਿਨ੍ਹਾਂ ਨੇ ਬਿਲਕੁਲ ਉਲਟ ਖਿਆਲਾਂ ਨੂੰ ਸੁਣਿਆ, ਸਮਝਿਆ ਤੇ ਉਸ ਗੱਲ ਤੇ ਅਮਲ ਕੀਤਾ। ਜੇ ਪਹਿਲੇ ਪਾਤਸ਼ਾਹ ਮੱਕੇ ਜਾਂਦੇ ਆ ਤੇ ਕਾਬੇ ਵਾਲੀ ਘਟਨਾ ਵਾਪਰਦੀ ਆ, ਸਾਕਾ ਵਾਪਰਦਾ, ਫਿਰ ਤਾਂ ਉਹ ਲੋਕ ਕਮਾਲ ਦੇ ਸੀਗੇ ਜੀ ਜਿਨ੍ਹਾਂ ਨੇ ਗੱਲ ਸੁਣੀ। ਤੇ ਅੱਜ ਅਸੀਂ ਬਾਬੇ ਨਾਨਕ ਦੇ ਸਿੱਖ ਕਹਾਉਂਦੇ ਆ ਤੇ ਆਪਦੀ ਹੀ ਕੌਮ ਦੇ ਲੋਕਾਂ ਦੀ ਜਿਹੜੀ ਸਾਡੇ ਨਾਲੋਂ ਉਲਟ ਜਾਂ ਵੱਖਰੀ ਗੱਲ ਆ, ਉਹਨੂੰ ਅਸੀਂ ਟਾਈਮ ਦੇਣ ਨੂੰ ਰਾਜੀ ਨਹੀਂ, ਸੁਣਨ ਨੂੰ ਰਾਜੀ ਨਹੀਂ। ਤੇ ਅਸੀਂ ਬਣੇ ਫਿਰਦੇ ਆ ਜੀ ਅਸੀਂ ਬੜੀ ਵੱਡੀ ਕੌਮ ਆ ਜੀ, ਅਸੀਂ ਬੜੇ ਬਾਣੀ ਦੀਆਂ, ਗੁਰਬਾਣੀ ਦੀਆਂ ਤੇ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਾ ਕੇ ਲੋਕਾਂ ਦੇ ਆਪਾਂ ਐਵੇਂ ਹੋਸ਼ ਉਡਾਈ ਰੱਖਦੇ ਆ। ਤੇ ਜਦੋਂ ਅਮਲੀ ਤੌਰ ਤੇ, ਪ੍ਰੈਕਟੀਕਲ ਤੌਰ ਤੇ ਵਾਰੀ ਆਉਂਦੀ ਆ, ਅਸੀਂ ਉਦੋਂ ਬੀਬੀਆਂ ਨੂੰ ਬੋਲਣ ਨਹੀਂ ਦਿੰਦੇ। ਸਭ ਤੋਂ ਸ਼ਰਮਨਾਕ ਗੱਲ ਅੰਦਰ ਜੋ ਕੁਝ ਵਾਪਰਿਆ ਤੇ ਜਿਸ ਤਰੀਕੇ ਨਾਲ ਇਹਨਾਂ ਬੀਬੀਆਂ ਨੇ ਬਾਹਰ ਆ ਕੇ ਗੱਲ ਕੀਤੀ ਹੈ, ਬਹੁਤ ਹੀ ਜ਼ਿਆਦਾ ਮੰਦਭਾਗਾ ਹੈ। ਇਹਨਾਂ ਬੀਬੀਆਂ ਦਾ ਤਰੀਕਾਕਾਰ ਜਿਹੜਾ ਸੀ ਉਹ ਬਿਲਕੁਲ ਉਹ ਸੀ ਜਿਹੜਾ ਹੋਣਾ ਚਾਹੀਦਾ। ਕੀ ਇਹਨਾਂ ਨੇ ਝੰਡੇ ਚੱਕੇ ਹੋਏ ਸੀ? ਕੀ ਇਹ ਨਾਅਰੇ ਮਾਰ ਰਹੀਆਂ ਸੀ? ਕੀ ਇਹ ਬੀਬੀਆਂ ਅੰਦਰ ਉੱਥੇ ਕੋਈ ਖੱਪਖਾਨਾ ਪਾ ਰਹੀਆਂ ਸੀ? ਇਹ ਤਾਂ ਟਾਈਮ ਮੰਗੀ ਰਹੀ ਸੀ, ਔਰ ਵਾਕਈ ਟਾਈਮ ਮਿਲਿਆ ਤੇ ਟਾਈਮ ਦੇ ਕੇ ਕੀ ਕੀਤਾ ਵੀ ਮਾਈਕ ਪੱਟ ਕੇ ਲੈ ਗਏ। ਇਹ ਕੀ ਹੋ ਕੀ ਰਿਹਾ? ਹੁਣ ਇਸ ਹਾਲਾਤ ਦੇ ਸਾਹਮਣੇ ਦੱਸੋ ਵੀ ਕੀ ਇਹਨਾਂ ਲੋਕਾਂ ਦੇ ਜੁੱਤੀਆਂ ਤੋਂ ਬਗੈਰ ਕੋਈ ਇਲਾਜ ਹੈਗਾ? ਅੱਜ ਜਦੋਂ ਕਿ ਬਾਦਲ ਕਹਿੰਦੇ ਪੱਲੇ ਕੱਖ ਨਹੀਂ ਇਹਨਾਂ ਦੀਆਂ ਆਪਦੀਆਂ ਕਰਤੂਤਾਂ ਕਰਕੇ, ਤੇ ਅੱਜ ਵੀ ਸ਼੍ਰੋਮਣੀ ਕਮੇਟੀ ਦੇ ਹਾਊਸ ਦੇ ਅੰਦਰ ਆਹ ਗੰਦ ਪਾਉਂਦੇ ਆ ਲੋਕ ਇਹ, ਤੇ ਫੇਰ ਭਾਈ ਕੱਲ ਜਾਦੀ ਕਿੱਧਰ ਨੂੰ? ਹੁਣ ਬੀਬੀ ਕਿਰਨਜੋਤ ਨੇ ਬਾਹਰ ਆ ਕੇ ਬੜਾ ਭਾਵਪੂਰਤ ਦਿਲੋਂ ਇਹ ਗੱਲ ਆਖੀ ਕਿ ਬਾਦਲ ਦਲ ਦੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਮੇਰਾ ਮਾਈਕ ਖੋਲਿਆ, ਭੱਦੀ ਸ਼ਬਦਾਵਲੀ ਵਰਤੀ ਜਿਹੜੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਮੈਂ ਬੀਬੀ ਕਿਰਨਜੋਤ ਕੌਰ ਦਾ ਹਮਾਇਤੀ ਸ਼ਾਇਦ ਨਾ ਹੋਵਾਂ, ਪਰ ਮੈਂ ਉਹਦੇ ਬੋਲਣ ਦੇ ਹੱਕ ਦੀ, ਉਹਦੇ ਗੱਲ ਦੇ ਕਹਿਣ ਦੇ ਹੱਕ ਦੀ ਹਮਾਇਤ ਮੈਨੂੰ ਕਰਨੀ ਬਣਦੀ, ਸਾਰਿਆਂ ਨੂੰ ਕਰਨੀ ਬਣਦੀ। ਜਿਹੜਾ ਨਹੀਂ ਕਰਦਾ ਉਹ ਸਿੱਖ ਹੀ ਨਹੀਂ ਹੋ ਸਕਦਾ। ਬੀਬੀ ਪਰਮਜੀਤ ਕੌਰ ਲਾਂਡਰਾ ਉਹ ਕਹਿੰਦੀ ਆ ਕਿ ਇਹ ਕੌਰਵਾਂ ਦੀ ਸਭਾ ਵਾਲਾ ਹਾਲ ਸੀਗਾ, ਜਿੱਥੇ ਪ੍ਰਧਾਨ ਧਾਮੀ ਨੇ ਵਿਭੀਸ਼ਣ ਦਾ ਰੋਲ ਨਿਭਾਇਆ ਤੇ ਸਾਨੂੰ ਬੋਲਣ ਦਾ ਮੌਕਾ ਤੱਕ ਨਹੀਂ ਦਿੱਤਾ। ਇਹ ਜਿਹੜੀਆਂ ਸਟੇਟਮੈਂਟਾਂ ਨੇ ਨਾ ਬੀਬੀ ਜਗੀਰ ਕੌਰ ਦੀ, ਬੀਬੀ ਕਿਰਨਜੋਤ ਕੌਰ ਦੀ, ਬੀਬੀ ਪਰਮਜੀਤ ਕੌਰ ਲਾਂਡਰਾ ਦੀ, ਇਹ ਕਿਸੇ ਆਪਦੇ ਮਨੋਰਥ ਜਾਂ ਸਵਾਰਥ ਵਿੱਚੋਂ ਨਹੀਂ ਅਸੀਂ ਦੇਖ ਰਹੇ। ਇਹ ਸਾਡੀ ਕੌਮ ਦੀ ਅਸਲ ਹਾਲਤ ਆ। ਇਹ ਬਾਦਲ ਕਹਿੰਦੇ ਇੱਥੇ ਲਿਆ ਕੇ ਸਾਨੂੰ ਸੁੱਟ ਦਿੱਤਾ ਕਿ ਅੱਜ ਉੱਥੇ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਅਸੀਂ ਨਿਰਤ ਗੁਰਬਾਣੀ ਜਿਹੜੀ ਮੱਤ ਦਿੰਦੀ ਆ ਵੀ ਐ ਜੀ ਔਰਤ ਦਾ ਸਨਮਾਨ, ਔਰਤ ਦਾ ਸਨਮਾਨ ਵੱਖਰੀ ਗੱਲ ਦਾ, ਨੌਵੇਂ ਪਾਤਸ਼ਾਹ ਦਾ ਆਪਾਂ ਮਨਾਉਂਦੇ ਆ ਸ਼ਹੀਦੀ ਦਿਹਾੜਾ, ਕੀ ਮੱਤ ਦਿੰਦੇ? ਨੌਵੇਂ ਪਾਤਸ਼ਾਹ ਉਹਨਾਂ ਤਿਲਕ ਜੰਜੂ ਦੇ ਆਪ ਥੋੜੀ ਧਾਰਨੀ ਸੀਗੇ,
ਪਰ ਉਹ ਕਹਿੰਦੇ ਸੀ ਵੀ ਹਾਲਾਂਕਿ ਸਾਡਾ ਧਰਮ ਤਾਂ ਇਹਨਾਂ ਗੱਲਾਂ ਦੇ ਉਲਟ ਆ, ਪਰ ਧੱਕੇ ਨਾਲ ਲਹਾਉਣ ਦੇ, ਧੱਕੇ ਨਾਲ ਆਪਦੀ ਗੱਲ ਥੋਪਣ ਦੇ ਸਾਡਾ ਧਰਮ ਨਹੀਂ। ਤੇ ਉਹ ਸ਼ਹਾਦਤ ਸਾਨੂੰ ਮੱਤ ਦਿੰਦੀ। ਜਿਹੜੀ ਗੱਲ ਨੂੰ ਆਪਾਂ ਮੰਨਦੇ ਹੋਈਏ ਉਹਦੀ ਹਮਾਇਤ ਕਰ ਜਾਣਾ ਹੋਰ ਗੱਲ ਹੁੰਦੀ ਆ, ਪਰ ਜਿਹਨੂੰ ਅਸੀਂ ਮੰਨਦੇ ਵੀ ਨਹੀਂ ਉਹਦੇ ਲਈ ਸਾਡੇ ਪਾਤਸ਼ਾਹ ਨੇ ਸ਼ਹਾਦਤ ਦੇ ਕੇ ਜਿਹੜੀ ਸਾਨੂੰ ਮੱਤ ਦਿੱਤੀ ਹੈ, ਉਹ ਆ ਧਾਮੀ ਸਾਹਿਬ ਹੁਣਾਂ ਨੂੰ, ਬਾਦਲ ਦਲੀਆਂ ਨੂੰ ਕਿੱਥੇ ਕਿੱਥੇ ਜਿੱਤੇ ਆ ਜੀ, ਇਹਨਾਂ ਦੇ ਰੱਬ ਜਿੱਤੇ ਨਹੀਂ। ਇਸ ਗੱਲ ਤੋਂ ਅੱਗੇ ਜੇ ਆਈਏ ਤਾਂ ਅੱਜ ਬਾਹਰ ਦਰਬਾਰ ਸਾਹਿਬ ਦੇ ਬਾਹਰ ਗੋਲਡਨ ਗੇਟ ਜਿਹੜਾ ਕਿਹਾ ਜਾਂਦਾ, ਜਿਹੜਾ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਆਉਣ ਵਾਲੇ ਜਲੰਧਰ ਵਾਲੇ ਪਾਸਿਓਂ ਜਿਹੜੇ ਆਉਂਦੀ ਆ ਸੰਗਤ, ਬਾਹਰਲੇ ਪਾਸੇ ਇੱਕ ਬਹੁਤ ਸੁਨਹਿਰੀ ਸ਼ਾਨਦਾਰ ਆਲੀਸ਼ਾਨ ਗੇਟ ਬਣਿਆ ਹੋਇਆ, ਉੱਥੇ ਇਕੱਠੇ ਹੋਏ ਬਾਬਾ ਹਰਨਾਮ ਸਿੰਘ ਤੇ ਉਹਨਾਂ ਦੇ ਧਿਰ ਦੇ ਹੋਰ ਸੰਗੀ ਸਾਥੀ। ਬਹੁਤੇ ਜ਼ਿਆਦਾ ਉਹ ਨੇ ਜਿਨ੍ਹਾਂ ਬਾਰੇ ਕਿਸੇ ਨੂੰ ਵਹਿਮ ਨਹੀਂ ਕਿ ਉਹ ਬੀਜੇਪੀ ਨਾਲ ਹੱਥ ਮਿਲਾ ਕੇ ਚੱਲਦੇ ਆ। ਉਹੀ ਬੀਜੇਪੀ ਜਿਹਦੇ ਨਾਲ ਬਾਦਲ ਦਲ ਵਾਲੇ ਹੱਥ ਮਿਲਾ ਕੇ ਚੱਲਦੇ ਰਹੇ ਨੇ, ਤੇ ਬਹੁਤੇ ਜ਼ਿਆਦਾ ਤਾਂ ਬਾਦਲ ਦਲ ਕਰਕੇ ਹੀ ਬੀਜੇਪੀ ਨਾਲ ਹੱਥ ਮਿਲਾਉਣ ਜੋਗੇ ਹੋਏ। ਬਾਬਾ ਹਰਨਾਮ ਸਿੰਘ ਪਿਛਲੇ 35-40 ਸਾਲ ਤੋਂ ਗਹਿ ਗੱਡ ਕੇ ਪੂਰਾ ਲੱਤ ਲਾ ਕੇ ਬਾਦਲ ਦਲ ਨਾਲ ਖੜੇ ਰਹੇ ਨੇ। ਸਾਰਾ ਸਿੱਖ ਜਗਤ ਉਹਨਾਂ ਦੇ ਉੱਤੇ ਕਈ ਵਾਰ ਸਖਤ ਇਤਰਾਜ਼ ਕਰਦਾ ਰਿਹਾ। ਜਦੋਂ ਉਹਨਾਂ ਨੇ ਇੱਕ ਵਾਰੀ ਗਲਿਆਰੇ ਵਾਲਾ ਪ੍ਰੋਜੈਕਟ ਕੀਤਾ ਸੀ, ਉੱਥੇ ਬਾਬੇ ਹਰਨਾਮ ਸਿੰਘ ਨੇ ਅਰਦਾਸ ਕਰਕੇ ਇੱਥੋਂ ਤੱਕ ਕਿਹਾ ਸੀਗਾ ਵੀ ਸਿੱਖਾਂ ਨੂੰ ਨਿਤਨੇਮ ਕਰਕੇ ਇਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਨੀ ਚਾਹੀਦੀ ਹੈ, ਇਹਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਨੀ ਚਾਹੀਦੀ ਹੈ ਬਾਦਲ ਪਰਿਵਾਰ। ਤੇ ਇਸ ਗੱਲ ਬਾਰੇ ਅੱਜ ਬਾਬਾ ਹਰਨਾਮ ਸਿੰਘ ਖੁਦ ਮੰਨਦੇ ਆ ਕਿ ਮੈਨੂੰ ਬਾਹਰ ਅੰਦਰ ਥਾਂ ਥਾਂ ਤੋਂ ਸਿੱਖਾਂ ਨੇ ਬਹੁਤ ਬੁਰਾ ਮਨਾਇਆ ਸੀ ਕਿ ਤੁਸੀਂ ਬਾਦਲਕਿਆਂ ਦੇ ਨਾਲ ਇੰਨਾ ਜ਼ਿਆਦਾ। ਉਹੀ ਬਾਦਲਕਿਆਂ ਦੇ ਹਮੈਤੀ ਬਾਬਾ ਹਰਨਾਮ ਸਿੰਘ ਨੇ ਜਥੇਦਾਰਾਂ ਦੇ ਮਾਮਲੇ ਉੱਤੇ, ਸਿੰਘ ਸਾਹਿਬਾਨ ਦੇ ਮਾਮਲੇ ਉੱਤੇ ਜੋ ਸਟੈਂਡ ਲਿਆ ਹੋਇਆ, ਉਹਦੇ ਤਹਿਤ ਉਹਦੇ ਨਾਲ ਦਿੱਲੀ ਕਮੇਟੀ ਵਾਲਾ ਪ੍ਰਧਾਨ ਕਾਲਕਾ, ਹਰਿਆਣਾ ਕਮੇਟੀ ਵਾਲਾ ਪ੍ਰਧਾਨ ਤੇ ਆਪਣੇ ਦਾਦੂਵਾਲ ਹੁਣੀ, ਭਾਈ ਮੋਹਕਮ ਸਿੰਘ ਹੁਣੀ, ਹੋਰ ਕਈ ਫੈਡਰੇਸ਼ਨ ਵਾਲੇ, ਇਹ ਇੱਕ ਚੰਗਾ ਸਿੱਖਾਂ ਦਾ ਜਥਾ ਲੈ ਕੇ ਮਾਰਚ ਕਰਕੇ ਰਾਜ ਬੈਰੀਕੇਡਿੰਗ ਭਾਵੇਂ ਹੋਈ ਸੀ, ਇਹ ਦਰਬਾਰ ਸਾਹਿਬ ਵੱਲ ਨੂੰ ਆਏ। ਤੇ ਜਿਹੜਾ ਸਰਾਂ ਵਾਲੇ ਪਾਸੇ ਲੰਗਰ ਹਾਲ ਵਾਲੇ ਪਾਸੇ ਰਸਤਾ, ਉੱਥੇ ਇਹਨਾਂ ਨੇ ਬਾਹਰ ਧੁੱਪ 'ਚ ਬੈਠ ਕੇ ਸ਼ਾਂਤੀਪੂਰਵਕ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ। ਬਾਅਦ ਵਿੱਚ ਇੱਕ ਮੈਮੋਰੈਂਡਮ ਜਿਹੜਾ ਹੈ ਉਹ ਜ਼ਰੂਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਦਿੱਤਾ ਗਿਆ। 15 ਦਿਨ ਦਾ ਅਲਟੀਮੇਟਮ ਦਿੱਤਾ ਗਿਆ ਕਿ ਜੇ 15 ਦਿਨ ਦੇ ਵਿੱਚ ਜਥੇਦਾਰਾਂ ਦੇ ਸੰਬੰਧ ਵਿੱਚ ਲਏ ਹੋਏ ਫੈਸਲੇ ਨਾ ਬਦਲੇ ਗਏ, ਫਿਰ ਵਿਸਾਖੀ ਮੌਕੇ ਅਸੀਂ ਕੋਈ ਨਵਾਂ ਜਿਹੜਾ ਐਲਾਨ, ਨਵਾਂ ਕੋਈ ਪ੍ਰੋਗਰਾਮ ਜਿਹੜਾ ਹੈ ਉਹ ਉਲੀਕਾਂਗੇ। ਇਸ ਮੌਕੇ ਜਿਹੜੀ ਗੱਲ ਅਜੀਬੋ-ਗਰੀਬ ਲੱਗੀ ਆ ਉਹ ਇਹ ਆ ਕਿ ਬਹੁਤ ਸਾਰੇ ਫੈਡਰੇਸ਼ਨ ਵਾਲੇ ਆਗੂ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਿੱਚ ਇਸ ਮੌਕੇ ਐਡਜਸਟ ਨੇ, ਆਪਾਂ ਨੂੰ ਪਤਾ ਹੀ ਆ ਗੁਰਚਰਨ ਸਿੰਘ ਗਰੇਵਾਲ, ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ ਤੇ ਹੋਰ ਕਈ ਫੈਡਰੇਸ਼ਨ ਵਾਲੀ, ਇਹਨਾਂ ਸਾਰਿਆਂ ਦਾ ਬਾਬਾ ਜਰਨੈਲ ਸਿੰਘ ਵਾਲੀ ਧਿਰ ਨਾਲ ਜਾਂ ਦਮਦਮੀ ਟਕਸਾਲ ਨਾਲ ਜਾਂ ਬਾਬੇ ਧੁੰਮੇ ਨਾਲ ਵੀ ਰਿਲੇਸ਼ਨ ਆ, ਰਿਸ਼ਤਾ ਹੈ, ਕਰੀਬੀ ਰਿਸ਼ਤਾ। ਦੂਜੇ ਪਾਸੇ ਇਹ ਬਾਦਲ ਦਲ ਦੇ ਨਾਲ ਨੇ। ਇਹ ਜਿਹੜੇ ਸੱਜਣ ਆ ਅੰਦਰ ਤਾਂ ਧਾਮੀ ਸਾਹਿਬ ਦੇ ਨਾਲ ਬਾਦਲ ਦਲ ਵੱਲੋਂ ਦਿੱਤੀ ਡਿਊਟੀ ਅਨੁਸਾਰ ਜਿਹੜੇ ਉੱਥੇ ਅੰਦਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ ਜਾਂ ਹੋਰਾਂ ਨੇ ਜਥੇਦਾਰਾਂ ਦੇ ਬਾਰੇ ਕਿਹਾ ਜਾਂ ਅੰਦਰ ਆਵਾਜ਼ ਬੁਲੰਦ ਕਰਨੀ ਚਾਹੀ, ਉੱਥੇ ਤਾਂ ਇਹ ਸਾਰੇ ਜਾਣੇ ਉਹਨਾਂ ਦੇ ਖਿਲਾਫ ਡਟੇ ਹੋਏ ਸੀ, ਕਿਉਂਕਿ ਬਾਦਲ ਦਲ ਦਾ ਅੰਦਰ ਬਾਰੇ ਫੈਸਲਾ ਸੀ, ਇਹਨਾਂ ਨੂੰ ਡਾਇਰੈਕਸ਼ਨ ਸੀ ਕਿ ਤੁਹਾਡਾ ਕੰਮ ਆ, ਤੁਸੀਂ ਇਸੇ ਕੰਮ ਲਈ ਭਰਤੀ ਕੀਤੇ ਹੋ ਨਾਲ, ਕਿ ਜਿਹੜਾ ਵੀ ਬੰਦਾ ਉੱਥੇ ਸਾਡੇ ਅੰਤਰੰਗ ਕਮੇਟੀ ਦੇ ਜਥੇਦਾਰਾਂ ਬਾਰੇ ਫੈਸਲਿਆਂ ਦਾ ਵਿਰੋਧ ਕਰੇ ਉਹਨਾਂ ਨੂੰ ਚਿੰਬੜ ਜਾਓ ਤੁਸੀਂ। ਅੰਦਰ ਤਾਂ ਇਹਨਾਂ ਨੇ ਇਹ ਕੰਮ ਕੀਤਾ ਵੀ ਕਿਸੇ ਨੂੰ ਬੋਲਣ ਨਹੀਂ ਦਿੰਦੇ। ਬਾਹਰ ਆ ਕੇ ਫਿਰ ਬਾਬੇ ਹਰਨਾਮ ਸਿੰਘ ਦੇ ਨਾਲ ਵੀ ਬਹਿ ਗਏ, ਸਾਰਿਆਂ ਦੀਆਂ ਫੋਟੋਆਂ ਪਈਆਂ ਨੇ, ਸਾਰਿਆਂ ਨੇ ਅੰਦਰ ਜਿਹੜਾ ਸੀਗਾ ਹੋਰ ਭੂਮਿਕਾ ਨਿਭਾਈ।
ਤੇ ਬਾਹਰ ਹੋਰ, ਜਾਣੀ ਕਿ ਇਹ ਬਾਬੇ ਧੁੰਮੇ ਨਾਲ ਵੀ ਨੇ ਤੇ ਇਹ ਧਾਮੀ ਸਾਹਿਬ ਨਾਲ ਵੀ ਨੇ। ਇਹ ਕਿਹੋ ਜਿਹੀ ਮਤਲਬ ਕਿ ਮਨੋਦਸ਼ਾ ਹੋਣੀ ਆ, ਸਾਤੋਂ ਤਾਂ ਨਹੀਂ ਇਹੋ ਜਿਹਾ ਕੰਮ ਹੋ ਸਕਦਾ ਵੀ ਕਦੇ ਵੀ, ਜਿਹਦੇ ਨਾਲ ਹੈਗੇ ਆ, ਜਿਹਦੇ ਨਾਲ ਨਹੀਂ ਹੈਗੇ ਨਹੀਂ ਹੈ। ਪਰ ਇਹ ਚੁਫੇਰ ਗੜੀਆਂ ਵਾਲਾ ਕੰਮ ਹੀ ਆ ਵੀ ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ। ਹਾਲਾਂਕਿ ਸੰਘਰਸ਼ਸ਼ੀਲ ਧਿਰਾਂ ਜਾਂ ਸੰਤ ਜਰਨੈਲ ਸਿੰਘ ਦੀ ਗੱਲ ਹੋਣ ਕਰਕੇ ਇਹਨਾਂ ਤੋਂ ਆਸ ਇਹ ਕੀਤੀ ਜਾਂਦੀ ਆ, ਜਾਂ ਜਿਹੜੇ ਹੁਣ ਕੌਮ ਪ੍ਰਸਤ ਪੰਥ ਪ੍ਰਸਤ ਲੋਕ ਨੇ ਉਹਨਾਂ ਦਾ ਆਪਾਂ ਇਹੀ ਕਹਾਂਗੇ ਨਾ ਵੀ ਯਾਰ ਜੇ ਕਿਤੇ ਇਹ ਅੰਦਰ ਚਲੇ ਜਾਣ ਤੇ ਵਧੀਆ ਗੱਲ ਕਰਨਗੇ। ਇਹਨਾਂ ਬਾਰੇ ਵੀ ਤਾਂ ਲੋਕ ਇਹੀ ਸੋਚਦੇ ਹੋਣੇ ਆ ਜਦੋਂ ਇਹ ਐਕਟਿਵ ਹੋਣਗੇ, ਮਹਿਤੇ ਚਾਵਲੇ, ਗੁਰਚਰਨ ਸਿੰਘ ਗਰੇਵਾਲ ਵਰਗੇ। ਪਰ ਕਮਾਲ ਦੀ ਗੱਲ ਆ ਬਈ ਇਹ ਕਿਸੇ ਗੱਲ 'ਚ ਹੀ ਨਹੀਂ ਆਉਂਦੇ। ਇਹਨਾਂ ਨੂੰ ਹਰ ਵੇਲੇ ਇਹੀ ਲੱਗਿਆ ਰਹਿੰਦਾ ਵੀ ਕਿਤੇ ਸੁਖਬੀਰ ਬਾਦਲ ਨਾ ਨਾਰਾਜ਼ ਹੋ, ਉਹਦੇ ਨਾਲ ਹੀ ਕਿਤੇ ਕਹਿੰਦੇ ਆ ਵੀ ਬਾਬਾ ਧੁੰਮਾ ਨਾ ਨਾਰਾਜ਼ ਹੋ ਜੀ। ਸਿਧਾਰਥ ਕਿੱਧਰ ਜਾਂਦਾ ਉਹ ਇਹਨਾਂ ਨੂੰ ਕੋਈ ਫਿਕਰ ਨਹੀਂ, ਕੋਈ ਚਿੱਤ ਚੇਤਾ ਨਹੀਂ। ਤੇ ਇਹ ਉਹ ਬੰਦੇ ਆ ਜੀ ਜਿਨ੍ਹਾਂ ਨੂੰ ਆਪਾਂ, ਸਾਡੇ ਵਰਗੇ, ਮੈਂ ਖੁਦ ਉਹਨਾਂ ਚੋਂ ਆ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੇਲੇ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਮੌਕੇ ਬੜਾ ਵੱਡਾ ਮੰਨਿਆ ਹੋਇਆ ਸੀ। ਪਰ ਹੁਣ ਸਮਝ ਲੱਗਦੀ ਆ ਕਿ ਉਹਦਾ ਭਾਈ ਅਮਰੀਕ ਸਿੰਘ ਹੀ ਸੀ ਜਾਂ ਕੁਝ ਹੋਰ ਸੱਜਣ ਸੀ ਜਿਨ੍ਹਾਂ ਨੇ ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ ਹੋਈ ਸੀ, ਜਿਹੜੇ ਆਖਰੀ ਸਾਹ ਤੱਕ ਕੌਮ ਲਈ ਲੜਦੇ ਮਰਦੇ ਸ਼ਹਾਦਤਾਂ ਪਾ ਗਏ। ਆਹ ਤਾਂ ਸਾਰੇ ਵਿਚਾਰੇ ਉਹ ਨੇ। ਹੋ ਸਕਦਾ ਉਦੋਂ ਇਹਨਾਂ ਦੇ ਵਿਚਾਰ ਹੋਰ ਹੋਣ, ਪਰ ਅੱਜ ਦੀ ਤਰੀਕ ਵਿੱਚ ਤਾਂ ਕੋਈ ਆਸ ਕਰਨੀ, ਇਹਨਾਂ ਨੂੰ ਤਾਂ ਇਉਂ ਲੱਗਦਾ ਵੀ ਕੋਈ ਬੈਠਾ ਵੀ ਆਪਾਂ ਨੂੰ ਕਦੇ ਪ੍ਰਧਾਨਗੀ ਮਿਲੂਗੀ, ਬਾਦਲ ਦਾ ਲਈ ਦੇ ਸਕਦਾ, ਕਾਹਨੂੰ ਵਿਗਾੜਨੀ। ਕੋਈ ਕਹਿੰਦਾ ਸ਼ਾਇਦ ਆਪਾਂ ਨੂੰ ਕੱਲ ਨੂੰ ਜਥੇਦਾਰ ਬਣਾ ਦੇਣ, ਕੋਈ ਕਿਸੇ ਹੋਰ ਵਾਸਤੇ ਬੈਠਾ। ਜਦੋਂ ਤੁਹਾਨੂੰ ਕੁਰਸੀ ਦਾ, ਅਹੁਦੇ ਦਾ ਲਾਲਚ ਹੋਵੇ ਨਾ ਜੀ, ਫਿਰ ਤੁਸੀਂ ਕੌਮ ਦੇ ਫਰਜ਼ ਜਿਹੜੇ ਆ ਉਹ ਨਿਭਾ ਹੀ ਨਹੀਂ ਸਕਦੇ। ਸੋ ਇਹ ਇੱਕ ਸਾਰੇ ਫੈਡਰੇਸ਼ਨੀਆਂ ਦਾ ਆਪਾਂ ਰੌਣਕ ਮੇਲਾ ਦੇਖਿਆ। ਤੇ ਹਰ ਵਾਰੀ ਜਦੋਂ ਕੋਈ ਸੰਕਟ ਖੜਾ ਹੁੰਦਾ ਨਾ ਜੀ ਕੌਮ 'ਚ, ਉਦੋਂ ਬਹੁਤ ਸਾਰਾ ਬਕਾਊ ਮਾਲ ਹੁੰਦਾ ਜਾਂ ਕਈ ਮਨੋਰਥ ਹੁੰਦੇ ਆ। ਜਦੋਂ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਬੈਠਾ ਸੀ, ਉਦੋਂ ਵੀ ਇੱਕ ਲਾਣੇ ਨੇ ਬਾਦਲ ਪਰਿਵਾਰ ਨਾਲ ਸੌਦਾ ਮਾਰ ਲਿਆ ਵੀ ਤੁਸੀਂ ਸਾਡੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਦਿਓ, ਅਸੀਂ ਗੁਰਬਖਸ਼ ਨੂੰ ਆਪੇ ਹੀ ਠਾਲ ਦਾਂਗੇ। ਉਵੇਂ ਹੀ ਕੱਲ ਜਿਹੜਾ ਮਾਹੌਲ ਭਖਿਆ ਹੋਇਆ ਸੀ, ਉਹਦੇ ਵਿੱਚ ਵੀ ਕਈਆਂ ਨੇ ਮੁੱਲ ਪਵਾਇਆ। ਜਿਹੜਾ ਧਾਮੀ ਸਾਹਿਬ ਕਹਿ ਰਹੇ ਨੇ ਕਿ 42 ਨਹੀਂ, ਉਹ ਤਾਂ 10-15 ਮੈਂਬਰ ਸੀ, ਉਹਨਾਂ ਨੇ ਵੀ ਮੁੱਲ ਪਵਾਇਆ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ। ਇਵੇਂ ਹੀ ਕਈਆਂ ਨੇ, ਜਿਹੜੀ ਬਾਦਲਕਿਆਂ ਦੀ ਕੱਲ ਚਾਲ ਸੀ ਕਿ ਬਾਬੇ ਧੁੰਮੇ ਕੋਲੇ ਜਾਓ ਤੇ ਉਹਨੂੰ ਕਮਜ਼ੋਰ ਕਰੋ, ਉਹਨੂੰ ਲਟਕਾਓ ਕਿਸੇ ਗੱਲ 'ਚ। ਕੱਲ ਕਹਿੰਦੇ ਆ ਵੀ ਸ਼੍ਰੋਮਣੀ ਕਮੇਟੀ ਦੇ 2 ਜਿਹੜੇ ਆ ਮੈਂਬਰ, ਸਿਆਲਕਾ ਸਾਹਿਬ ਤੇ ਮਹਿਤਾ ਸਾਹਿਬ ਦਾ ਵੀ ਜ਼ਿਕਰ ਆਉਂਦਾ, ਹੋਰ ਵੀ ਕੋਈ ਹੋ ਸਕਦਾ, 2 ਮੈਂਬਰ ਕਹਿੰਦੇ ਗਏ ਤੇ ਉਹਨਾਂ ਨੇ ਬਾਬੇ ਧੁੰਮੇ ਨੂੰ ਪੁਚਕਾਰਿਆ ਜਾਂ ਬਰਗਲਾਇਆ ਕਿ ਜੀ ਆਪਾਂ ਐ ਕਰ ਦਿਆਂਗੇ, ਉਹ ਹੋ ਜੂ, ਤੁਸੀਂ ਮਤਲਬ ਬਾਹਲਾ ਨਾ ਕਰਿਓ। ਉਹਦੇ ਨਾਲ ਅੱਜ ਜਿਹੜਾ ਪੂਰਾ ਜਾਹੋ ਜਲਾਲ ਨਾਲ ਆਉਣਾ ਸੀ ਬਾਬੇ ਧੁੰਮੇ ਦਾ, ਉਹੋ ਜਿਹਾ ਲੋਕਾਂ ਨੂੰ ਜਿਹੋ ਜਿਹੀ ਆਸ ਸੀ, ਜਿਹਦੇ ਤੋਂ ਲੋਕਾਂ ਨੂੰ ਲੱਗਦਾ ਸੀ ਕਿਤੇ ਕਲੇਸ਼ ਹੀ ਨਾ ਹੋ ਜੇ, ਉਹੋ ਜਿਹਾ ਹਿਸਾਬ ਕਿਤਾਬ ਨਹੀਂ ਸੀ। ਕਿਉਂਕਿ ਅੱਜ ਲੋਕਾਂ ਨੂੰ ਲੱਗਿਆ ਕਿ ਅੰਦਰ ਖਾਤੇ ਕੋਈ ਸੈਟਿੰਗ ਹੋ ਗਈ ਹੈ। ਸੈਟਿੰਗ ਆਪਾਂ ਨੂੰ ਪਤਾ ਹੀ ਆ ਵੀ ਪ੍ਰਪੋਜ਼ਲ ਤਾਂ ਪਹਿਲਾਂ ਹੀ ਦੇਈ ਜਾਂਦੇ ਆ ਵੀ ਜਥੇਦਾਰ ਅਕਾਲ ਤਖਤ ਦਾ ਤੁਸੀਂ ਆਪਦੇ ਤੋਂ ਲਵਾ ਲਓ, ਜਿਵੇਂ ਪਹਿਲਾਂ ਤੁਸੀਂ ਤੁਹਾਡੇ ਲੱਗਦਾ ਰਿਹਾ ਟਕਸਾਲ ਵਾਲਿਆਂ ਦਾ ਕੋਈ ਨਾ ਕੋਈ ਲਾ ਦਿੰਦੇ। ਸੱਚਾਈ ਇਹ ਆ ਕਿ ਪਿਛਲੇ ਲੰਮੇ ਅਰਸੇ ਤੋਂ, ਜਦੋਂ ਤੋਂ ਸੰਤ ਸਮਾਜ ਜਾਂ ਟਕਸਾਲ ਦਾ ਬਾਦਲਕਿਆਂ ਨਾਲ ਤਾਲਮੇਲ ਬਣਿਆ ਨਾ, ਦਰਬਾਰ ਸਾਹਿਬ ਦੇ ਵਿੱਚ ਬਹੁਤੇ ਜ਼ਿਆਦਾ ਜਿਹੜੇ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਉਹ ਟਕਸਾਲ ਤੋਂ ਪੜ੍ਹੇ ਹੋਏ ਲੱਗ ਰਹੇ ਨੇ। ਉਹਨਾਂ ਸਾਰਿਆਂ ਦਾ ਜਿਹੜਾ ਹਿਸਾਬ ਕਿਤਾਬ ਆ ਉਹੋ ਜਿਹਾ ਨਹੀਂ ਹੈ। ਇਹ ਮੈਂ ਪੂਰੀ ਜ਼ਿੰਮੇਵਾਰੀ ਨਾਲ ਕੋਈ ਗੱਲ ਕਹਿਣ ਜਾ ਰਿਹਾ ਜਿਹੋ ਜਿਹਾ ਬੀਤੇ ਦੌਰ ਦੇ ਵਿੱਚ ਟਕਸਾਲੀਆਂ ਦਾ ਹੁੰਦਾ ਸੀ। ਇੱਥੇ ਮੇਰੀ ਆਦਤ ਆ, ਮੈਂ ਸਾਰਾ ਲਿਟਰੇਚਰ ਕਿਤਾਬਾਂ ਰੱਖਦਾ ਹੁੰਦਾ। ਇੱਕ ਕਿਤਾਬ ਦੇ ਵਿੱਚ ਇੱਥੇ ਜ਼ਿਕਰ ਆ, ਕਾਲੇ ਦਿਨਾਂ ਦੀ ਦਾਸਤਾਨ ਕਿਤਾਬ ਸੀਗੀ, ਉਹ ਜੂਨ 84 ਦਾ ਘੱਲੂਘਾਰਾ ਸ਼ਾਇਦ ਕਿਤਾਬ। ਉਹ ਦਮਦਮੀ ਟਕਸਾਲ ਨਾਲ ਸੰਬੰਧਿਤ ਕੁਝ ਸਿੰਘਾਂ ਦੀ ਚੋਣ ਹੋ ਗਈ ਸ਼੍ਰੋਮਣੀ ਕਮੇਟੀ ਦੇ ਵਿੱਚ।
ਗਿਆਨੀ ਪੂਰਨ ਸਿੰਘ ਜੀ ਤੇ ਕੁਝ ਹੋਰ ਸਿੰਘ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਮਿਲੇ ਤੇ ਕਹਿੰਦੇ ਜੀ ਇੱਥੇ ਤਾਂ ਤੁਸੀਂ ਸਾਨੂੰ ਚੋਲਾ ਪਵਾਉਂਦੇ ਹੋ, ਗੋਲ ਦਸਤਾਰ ਸਜਾਉਂਦੇ ਹੋ ਤੇ ਸਾਡੀ ਟਕਸਾਲ ਦੀ ਮਰਿਆਦਾ ਉਹਦੇ ਅਨੁਸਾਰ ਚਲਾਉਂਦੇ, ਪਰ ਜੇ ਅਸੀਂ ਹੁਣ ਸ਼੍ਰੋਮਣੀ ਕਮੇਟੀ ਦੀ ਨੌਕਰੀ ਕਰਨੀ ਆ, ਉਹਨਾਂ ਦੀ ਮਰਿਆਦਾ ਹੋਰ ਆ, ਪਹਿਰਾਵਾ ਵੀ ਤੇ ਪੱਗ ਜਿਹੜੀ ਆ ਗੋਲ ਨਹੀਂ ਚੱਲਣੀ ਉੱਥੇ। ਕਹਿੰਦੇ ਬਾਬਾ ਗੁਰਜਨ ਸਿੰਘ ਬੜੇ ਹੱਸੇ, ਕਹਿੰਦੇ ਇਹ ਕਿੱਡੀ ਗੱਲ ਹੈ ਵੀ ਉੱਥੇ ਉਹ ਪੰਥ ਦੀ ਮਰਿਆਦਾ, ਇਹ ਆਪਣੇ ਡੇਰੇ ਦਾ ਵਾ, ਤੁਸੀਂ ਉੱਥੇ ਉਸ ਹਿਸਾਬ ਨਾਲ ਚੱਲੋ। ਇਵੇਂ ਹੀ ਬਾਬਾ ਕਰਤਾਰ ਸਿੰਘ ਵੇਲੇ ਕਦੇ ਉਹਨਾਂ ਨੇ ਆਪਦੀ ਗੱਲ ਖਾਲਸਾ ਪੰਥ ਤੇ ਨਹੀਂ ਥੋਪੀ। ਬਾਬਾ ਜਰਨੈਲ ਸਿੰਘ ਵੇਲੇ ਤਾਂ ਆਪਾਂ ਨੂੰ ਪਤਾ ਹੀ ਆ ਵੀ ਆਪਦੇ ਸਕੇ ਭਤੀਜੇ ਜਿਹਨੇ ਲਾਲਾ ਜਗਤ ਨਾਰਾਇਣ ਨੂੰ ਸੋਧਾ ਲਾਇਆ ਸੀ, ਉਹਨੂੰ ਵੀ ਇੱਕ ਵਾਰੀ ਡਾਂਗਾ ਨਾਲ ਕੁੱਟਿਆ ਸੀਗਾ ਜਦੋਂ ਮਰਿਆਦਾ ਦੇ ਮਸਲੇ ਉੱਤੇ ਅਕਾਲ ਤਖਤ ਸਾਹਿਬ ਤੇ ਰਾਗਮਾਲਾ ਪੜ੍ਹਦੀ ਸੀ। ਇਵੇਂ ਹੀ ਇੱਕ ਵਾਰੀ ਬਾਬਾ ਗੁਰਬਚਨ ਸਿੰਘ ਜੀ ਇੱਥੇ ਆਏ ਤੇ ਜਿਹੜੇ ਆਪਣੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੋ ਥੜੇ ਆ, ਨਿਸ਼ਾਨ ਸਾਹਿਬ ਲੱਗੇ ਹੋਏ ਨੇ ਦੋ, ਉਹ ਨਿਸ਼ਾਨ ਸਾਹਿਬ ਦੇ ਜਿਹੜੇ ਥੜਿਆਂ ਦੀ ਸੇਵਾ ਜਿਸ ਸਿੰਘ ਨੇ ਕੀਤੀ, ਉਹ ਹੈ ਤਾਂ ਸੀਗਾ ਆਪਣੇ ਦਾੜਾ ਕਿਸ ਰੱਖਦਾ ਸੀ, ਪਰ ਸਿੰਘ ਨਹੀਂ ਸੀ, ਅੰਮ੍ਰਿਤ ਨਹੀਂ ਛਕਿਆ ਹੋਇਆ। ਉਹ ਕਿਤੇ ਕਹਿਣ ਲੱਗੇ ਵੀ ਤੁਸੀਂ ਜੀ ਸਿੰਘ ਸਜੋ, ਅੰਮ੍ਰਿਤ ਛਕ ਲਓ, ਏਦਾਂ ਚਰਚਾ ਪ੍ਰੇਰਨਾ ਦੇਣ ਲੱਗੇ ਤੇ ਉਸ ਸਿੰਘ ਨੇ ਕਿਹਾ ਕਿ ਜੀ ਮੈਂ ਸਿੰਘ ਤਾਂ ਸਜ ਜੂ, ਅੰਮ੍ਰਿਤ ਛਕ ਲੂੰ, ਪਰ ਤਾਂ ਛਕੂ ਜੇ ਅਕਾਲ ਤਖਤ ਤੇ ਛਕਾਉ ਤੇ ਛਕਾਉ ਵੀ ਪੰਜ ਪਿਆਰਿਆਂ ਦੇ ਨਾਲ ਤੁਸੀਂ ਲੱਗੋ। ਤੇ ਬਾਬਾ ਗੁਰਜਨ ਸਿੰਘ ਹੱਸ ਕੇ ਕਹਿੰਦੇ ਇਹ ਕਿੱਡੀ ਕੀ ਗੱਲ ਹੈ। ਸੋ ਅਗਲੇ ਐਤਵਾਰ ਨੂੰ, ਕਿਉਂਕਿ ਇੱਥੇ ਐਤਵਾਰ ਤੇ ਬੁੱਧਵਾਰ ਨੂੰ ਅੰਮ੍ਰਿਤ ਸੰਚਾਰ ਹੁੰਦਾ, ਤੇ ਜਦੋਂ ਅਗਲੇ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੋਣਾ ਸੀ, ਬੜੀ ਵੱਡੀ ਗਿਣਤੀ 'ਚ ਸੰਗਤਾਂ ਨੇ ਪ੍ਰੇਰਨਾ ਤੇ ਉਤਸ਼ਾਹ ਦੇ ਨਾਲ ਹਾਜ਼ਰੀ ਭਰੀ ਤੇ ਇੱਥੇ ਲੋਕਾਂ 'ਚ ਚਰਚਾ ਚੱਲ ਪਈ ਕਿ ਬਾਬੇ ਗੁਰਬਚਨ ਸਿੰਘ ਜੀ ਹੁਣਾਂ ਦੇ ਡੇਰੇ ਦੀ, ਮਹਿਤਾ ਚੌਂਕ ਵਾਲਿਆਂ ਦੀ ਜਾਂ ਟਕਸਾਲ ਦੀ ਮਰਿਆਦਾ ਦੇ ਵਿੱਚ ਪੂਰਾ ਆਨੰਦ ਸਾਹਿਬ ਪੜ੍ਹਿਆ ਜਾਂਦਾ ਤੇ ਇੱਥੇ 8 ਪੌੜੀਆਂ ਪੜ੍ਹ ਕੇ ਹੁੰਦਾ, ਤੇ ਦੇਖੋ ਹੁਣ ਕੀ ਬਣਦਾ। ਪਰ ਇੱਥੇ ਉਹਨਾਂ ਨੇ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਨੂੰ ਹੀ ਮੰਨਿਆ। ਮੇਰੀ ਇਹ ਗੱਲ ਦੱਸਣ ਤੋਂ ਭਾਵ ਇਹ ਆ ਕਿ ਬੀਤੇ ਦੌਰ ਦੇ ਵਿੱਚ ਟਕਸਾਲ ਨਾਲ ਸੰਬੰਧਿਤ ਸ਼ਖਸੀਅਤਾਂ ਨੇ ਕਦੇ ਵੀ ਮਰਿਆਦਾ ਦੇ ਮਸਲੇ ਉੱਤੇ ਆਪਦੀ ਗੱਲ ਥੋਪੀ ਨਹੀਂ, ਪਰ ਹੁਣ ਇਹ ਹੋ ਰਿਹਾ। ਹੁਣ ਜਿੰਨੇ ਵੀ ਟਕਸਾਲੀ ਸਿੰਘ ਅੰਦਰ ਦਰਬਾਰ ਸਾਹਿਬ ਦੇ ਵਿੱਚ ਮੁਲਾਜ਼ਮਤ ਕਰਦੇ ਆ, ਉਹਨਾਂ ਬਹੁਤਿਆਂ ਦਾ ਇਹ ਹੁੰਦਾ ਹੀ ਨਹੀਂ ਹੈਗਾ ਵੀ ਅਸੀਂ ਅਕਾਲ ਤਖਤ ਸਾਹਿਬ ਵਾਲੀ ਜਾਂ ਦਰਬਾਰ ਸਾਹਿਬ ਵਾਲੀ ਜਿਹੜੀ ਮਰਿਆਦਾ ਉਹ ਤੇ ਪਹਿਰਾ ਦੇਣਾ, ਉਲਟਾ ਉਹ ਕਹਿੰਦੇ ਇਹ ਤਾਂ ਖਰੜਾ ਵਾ, ਇਹ ਆ ਉਹ ਆ। ਹੁਣ ਜੇਕਰ ਇਹਨਾਂ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਜਥੇਦਾਰ ਸਾਹਿਬਾਨ ਸਾਰੀਆਂ ਮੇਨ ਪੋਸਟਾਂ ਤੇ ਆਈ ਜਾਣਗੇ ਤਾਂ ਕੰਮ ਤਾਂ ਖਰਾਬ ਹੋਏਗਾ ਹੀ ਕਿਸੇ ਨਾ ਕਿਸੇ ਦਿਨ। ਅੱਜ ਆਪਾਂ ਨੂੰ ਇਹ ਗੱਲ ਕਹਿੰਦਿਆਂ ਨੂੰ ਡਰ ਜਿਹਾ ਲੱਗਦਾ, ਕਈਆਂ ਨੂੰ ਮਿਰਚਾਂ ਵੀ ਲੱਗਦੀਆਂ ਨੇ। ਆ ਜਿਹੜਾ ਕੁਲਦੀਪ ਸਿੰਘ ਗੱਜ ਲੱਗਿਆ, ਉਹ ਬੇਸ਼ੱਕ ਦੀ ਸੰਪਰਦਾਵਾਂ ਵਾਲਿਆਂ ਨੂੰ ਬੁਰਾ ਲੱਗਦਾ ਆਪਦੇ ਕਾਰਨਾਂ ਕਰਕੇ, ਪਰ ਜਿਹੜੇ ਬਹੁਤ ਸਾਰੇ ਸਿੱਖ ਨੇ ਉਹਨਾਂ ਨੂੰ ਇਸ ਗੱਲੋਂ ਚੰਗਾ ਲੱਗਦਾ ਕਿ ਚਲੋ ਜੀ ਉਹ ਮਿਸ਼ਨਰੀ ਵਿਚਾਰਧਾਰਾ ਵਾਲਾ ਹੋਣ ਦੇ ਨਾਤੇ ਸਿੱਖ ਰਿਹਾ ਤੇ ਮਰਿਆਦਾ ਨੂੰ ਖਰੜਾ ਤਾਂ ਨਹੀਂ ਕਹੂਗਾ। ਇਹ ਗੱਲ ਲਿਖ ਵੀ ਰਹੇ ਨੇ ਲੋਕ। ਹੁਣ ਇਹ ਗੱਲ ਕਰਨ ਦਾ ਭਾਵ ਸਾਡਾ ਇਹ ਹੈ ਕਿ ਜਿਹੜੀ ਬਾਬੇ ਧੁੰਮੇ ਨੂੰ ਉਹਨਾਂ ਨੇ ਪੇਸ਼ਕਸ਼ ਕੀਤੀ ਆ, ਜੇ ਉਹਨੂੰ ਮੰਨ ਕੇ ਵੀ ਠੀਕ ਆ ਜੀ ਤੁਸੀਂ ਅਕਾਲ ਤਖਤ ਦਾ ਜਥੇਦਾਰ ਵੀ ਆਪਦੀ ਮਰਜ਼ੀ ਦਾ ਲਾ ਲਓ, ਤੇ ਉਧਰ ਦਮਦਮਾ ਸਾਹਿਬ ਵਾਲਾ ਵੀ ਤੁਸੀਂ ਆਪਦਾ ਸਾਨੂੰ ਦੇ ਦਿਓ ਬੰਦਾ ਸੰਤ ਸਮਾਜ ਵਾਲੇ। ਤੇ ਆ ਫਿਰ ਜਿਹੜੀ ਅੱਜ ਗੱਲ ਕਹੀ ਆ ਧਾਮੀ ਸਾਹਿਬ ਨੇ ਕਿ 15-20 ਦਿਨ ਦੇ ਵਿੱਚ ਅਸੀਂ ਜੀ ਤਖਤਾਂ ਦੇ ਜਥੇਦਾਰਾਂ ਦੇ ਸੇਵਾ ਨਿਯਮ ਘੜਨ ਵਾਲੀ ਕਮੇਟੀ ਬਣਾ ਦੇਣੀ ਆ, ਚੱਕ ਦੇਣੇ ਆ ਫੱਟੇ, ਫਿਰ ਤਾਂ ਸ਼ਾਇਦ ਇਹ ਵੀ ਗੱਲ ਠੰਡੇ ਵਸਦੇ ਪੈ ਗਈ, ਕਿਉਂਕਿ ਫਿਰ ਬਾਕੀਆਂ ਦੀ ਤਾਂ ਕੀ ਪਰਵਾਹ ਕਰਨੀ, ਉਹਨਾਂ ਨੇ ਤਾਂ ਆਪਦੇ ਬੀਬੀ ਕਿਰਨਜੋਤ ਕੌਰ ਹੁਣਾਂ ਦੀ ਜਿਸ ਤਰੀਕੇ ਨਾਲ ਦੁਰਗਤੀ ਅੱਜ ਅੰਦਰ ਕੀਤੀ ਆ, ਹੋਰ ਕਿਸੇ ਦੀ ਉਹ ਸੁਣਦੇ ਆ। ਮੈਨੂੰ ਪਹਿਲੇ ਦਿਨ ਤੋਂ ਹੀ ਮੈਂ ਕਹਿੰਦਾ ਆ ਰਿਹਾ, ਧਾਮੀ ਸਾਹਿਬ ਦਾ ਜਿਹੜਾ ਮਤਲਬ ਸਾਡਾ ਚਲੋ ਮੇਲ ਮਿਲਾਪ ਹਰਜਿੰਦਰ ਸਿੰਘ ਧਾਮੀ ਦੇ ਪਰਿਵਾਰ ਦੇ ਵਿੱਚੋਂ ਉਹਦੇ ਭਰਾ ਸਰਦਾਰ ਹਰਚਰਨਜੀਤ ਸਿੰਘ ਧਾਮੀ ਦਲ ਖਾਲਸਾ ਦੇ ਸਾਡੇ ਪ੍ਰਧਾਨ ਰਹੇ ਆ। ਅੱਜ ਵੀ ਉਹਨਾਂ ਨਾਲ ਗੱਲ ਹੁੰਦੀ ਸੀ, ਮੈਂ ਉਹਨਾਂ ਨੂੰ ਪਹਿਲੇ ਦਿਨ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਮੈਨੂੰ ਭੋਰਾ ਯਕੀਨ ਨਹੀਂ ਹੈਗਾ ਧਾਮੀ ਸਾਹਿਬ ਦੇ ਉੱਤੇ। ਇਹ ਜਥੇਦਾਰਾਂ ਦੇ ਸੇਵਾ ਨਿਯਮ ਦਾ ਸੁਣਸਣਾ ਜਿਹਾ ਖੜਕਾਇਆ ਉਹਨਾਂ ਨੇ, ਲੋਕਾਂ ਨੂੰ ਗਧੇ ਗੇੜ ਜਾ ਪਾ ਦੇਣਗੇ ਤੇ ਜਥੇਦਾਰ ਲਾ ਕੇ ਦੂਜਿਆਂ ਦੇ ਆਵਾਜ਼ ਨੂੰ ਬੰਦ ਕਰ ਦੇਣਗੇ। ਜਿਵੇਂ ਕੱਲ ਨਾਨਕਸਰੀਆਂ ਦੇ ਡੇਰੇ 'ਚ ਹਾਜ਼ਰੀ ਭਰਵਾ ਕੇ ਉਹ ਤੋਂ ਗੜਗੱਜ ਸਾਹਿਬ ਤੋਂ ਉਹਨਾਂ ਨੂੰ ਨਹੀਂ ਆਉਣ ਦਿੱਤਾ, ਕਈ ਹੋਰ ਨਾਲੋਂ ਲਾ ਲਏ, ਰਹਿੰਦੀ ਕਸਰ ਰਾਤ ਫੈਡਰੇਸ਼ਨ ਵਾਲੇ 2-4 ਬੰਦੇ ਭੇਜ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਾਬੇ ਧੁੰਮੇ ਨੂੰ ਕਮਜ਼ੋਰ ਕਰ ਲਿਆ। ਸੋ ਅਸਲ ਵਿੱਚ ਬਾਦਲ ਕੇ ਇਹਦੇ ਵਿੱਚ ਸਿਆਸਤ ਖੇਡ ਕੇ ਸਾਰੀ ਗੱਲ ਦੇ ਉੱਤੇ ਜੇਤੂ ਰਹਿਣਾ ਚਾਹੁੰਦੇ ਆ, ਪਰ ਅੱਜ ਦੀ ਤਰੀਕ ਵਿੱਚ ਉਹਨਾਂ ਕੋਲੇ ਨੰਬਰ ਜ਼ਿਆਦਾ ਨੇ, ਕਿਉਂਕਿ ਜਦੋਂ ਸ਼੍ਰੋਮਣੀ ਕਮੇਟੀ ਦੀ ਪਿਛਲੀ ਵਾਰ ਇਲੈਕਸ਼ਨ ਹੋਈ ਉਦੋਂ ਉਹਨਾਂ ਦੀ ਧਿਰ ਜਿੱਤੀ ਸੀ,
ਪਰ ਜੇ ਭਵਿੱਖ ਵਿੱਚ ਸ਼੍ਰੋਮਣੀ ਕਮੇਟੀ ਉਹਨਾਂ ਕੋਲੇ ਨਾ ਰਹੀ ਤਾਂ ਫਿਰ ਅੱਜ ਜਿਵੇਂ ਅਜੀਤ ਅਖਬਾਰ ਤੇ ਵੀ ਸਰਗੋਸ਼ੀਆਂ 'ਚ ਹਰਜਿੰਦਰ ਸਿੰਘ ਲਾਲ ਨੇ ਲਿਖਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਜਿਹੜਾ ਅਕਾਲੀ ਦਲ ਜਿੱਤ ਗਿਆ ਉਹਦੇ ਨਾਲ ਭਾਜਪਾ ਸਮਝੌਤਾ ਕਰੂ। ਹੁਣ ਇੱਕ ਪਾਸੇ ਇਹ ਮਤਾਂ ਦਿੰਦੇ ਆ ਹਰੇਕ ਨੂੰ ਕਿ ਜੀ ਜੇ ਬਾਬੇ ਧੁੰਮੇ ਹੋਣਾ ਜਿੱਤ ਗਏ ਜੀ, ਆ ਫਲਾਨੇ ਜਿੱਤ ਗਏ, ਸੁਧਾਰ ਲਹਿਰ ਵਾਲੇ, ਇਹ ਤਾਂ ਜੀ ਫਿਰ ਬੀਜੇਪੀ ਦੇ ਹਵਾਲੇ ਕਰ ਦੇਣਗੇ। ਤੇ ਪਹਿਲਾਂ ਕਿਹਨਾਂ ਦੇ ਹਵਾਲੇ ਆ? ਬਾਦਲ ਦਲਿਓ ਉਦੋਂ ਵੀ ਕਿਸੇ ਸਿੱਖ ਕੌਮ ਦੇ ਨਾਲ ਸੰਬੰਧਿਤ ਬੰਦੇ ਦੀ ਤਾਂ ਤੁਸੀਂ ਗੱਲ ਹੀ ਨਹੀਂ ਸੀ ਸੁਣਦੇ ਜਦੋਂ ਤੁਹਾਡੇ ਕੋਲ ਸ਼੍ਰੋਮਣੀ। ਹੁਣ ਅੱਜ ਸੁਣਦੇ ਹੋ? ਅੱਜ ਵੀ ਤਾਂ ਅਸਲ ਵਿੱਚ ਤਾਂ ਬੀਜੇਪੀ ਦੇ ਦੋਨੇ ਹੱਥੀ ਲੱਡੂ ਆ। ਜੇ ਬਾਦਲ ਕੇ ਗੰਦ ਪਾਈ ਜਾਣ ਤਾਂ ਵੀ, ਜੇ ਦੂਜੇ ਜਿੱਤ ਜਾਣ ਤਾਂ ਵੀ, ਜੇ ਦੂਜੇ ਹਾਰੀ ਜਾਣ ਤਾਂ ਵੀ, ਇਹ ਸਿੱਖਾਂ ਦੇ ਅੰਦਰ ਜਿਹੜੀ ਇੱਕ ਸਾਂਝੀ ਚੇਤਨਾ ਜਾਂ ਇੱਕ ਸੰਤਾਪ ਵਧਿਆ ਰਵੇ, ਇਹ ਸਾਰੀ ਚੀਜ਼ ਦੇ ਉਲਟ ਮਾਹੌਲ ਬਣਿਆ ਰਵੇ। ਇਹ ਫਿਰ ਕੌਣ ਕਰ ਰਿਹਾ? ਇਹ ਕੋਈ ਆਰਐਸਐਸ ਕਰ ਰਹੀ ਹੈ? ਇਹ ਤਾਂ ਬਦਲ ਕੇ ਕਰ ਰਹੇ ਨੇ। ਜਦੋਂ ਬੰਦੇ ਨੂੰ ਪਤਾ ਹੈ ਕਿ ਮੈਂ ਗਲਤ ਟਰੈਕ ਤੇ ਆ, ਗਲਤ ਰਾਹ ਤੇ ਆ, ਤੇ ਫਿਰ ਉਹਦਾ ਕੋਈ ਸਹੀ ਇਲਾਜ ਕਰਨ ਦੀ ਥਾਂ ਉਲਟਾ ਗਧੀ ਗੇੜ ਪਾਉਣਾ, ਕੌਮ ਨੂੰ ਹੋਰ ਜ਼ਿਆਦਾ ਵਿਪਤਾ ਖੜੀ ਕਰਨੀ, ਇਹ ਸਾਰਾ ਕੁਝ ਚੱਲ ਰਿਹਾ ਜੀ। ਕੁੱਲ ਮਿਲਾ ਕੇ ਅੱਜ ਇਸ ਗੱਲ ਦੀ ਤਸੱਲੀ ਆ ਕਿ ਕੋਈ ਕਲੇਸ਼ ਨਹੀਂ ਹੋਇਆ, ਪੱਗਾਂ ਨਹੀਂ ਲੱਥੀਆਂ। ਪਰ ਇਹ ਗੱਲ ਜ਼ਰੂਰ ਆ ਕਿ ਜਥੇਦਾਰ ਸਾਹਿਬਾਨ ਦੇ ਬਾਰੇ, ਸੇਵਾ ਨਿਯਮਾਂ ਬਾਰੇ ਜਾਂ ਹੋਰ ਕਈ ਗੱਲਾਂ ਬਾਰੇ ਕੱਖ ਨਹੀਂ ਜੇ ਹੋਇਆ, ਤੇ ਨਾ ਹੀ ਕੋਈ ਗਾਹਾਂ ਬਹੁਤਾ ਆਸ ਆ। ਇਹ ਕੋਈ ਲਾਉਣ ਤੇ ਲਾਹੁਣ ਦਾ ਹੱਕ ਛੇਤੀ ਛੇਤੀ ਬਾਦਲ ਨਾਲ ਦੇਣਗੇ ਨਹੀਂ। ਇਹ ਤਾਂ ਜੁੱਤੀਆਂ ਜਾਤੀਆਂ ਕਦੇ, ਜਾਂ ਨਨਕਾਣਾ ਸਾਹਿਬ ਦੇ ਸਾਕੇ ਵਾਂਗੂ ਕੋਈ ਸਾਕਾ ਵਾਪਰੂ, ਜਾਂ ਕੋਈ ਜਿਵੇਂ ਉਦੋਂ ਕਹਿੰਦੇ ਸੀਗੇ ਹਾਏ ਮਾਰਤਾ ਨਾਰਾਇਣ ਸਿੰਘ ਚੌੜੇ ਨੇ। ਅੱਛਾ, ਕੱਲ ਦਾ ਬੜਾ ਇੱਕ ਹੋਰ ਰੱਪੜ ਪਾਈ ਫਿਰਦੇ ਆ। ਕੋਈ ਜਤਿੰਦਰ ਸਿੰਘ ਭੰਗੂ ਆ, ਮੰਡੀ ਬੋਰਡ ਦਾ ਚੀਫ ਇੰਜੀਨੀਅਰ, ਉਹਨੇ ਕਹਿੰਦੇ ਜੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਬੁਲਾਰਾ ਜਿਹੜਾ, ਉਹਨੂੰ ਫੋਨ ਕਰਤਾ ਵੀ ਮੈਂ ਜੀ 50 ਬੰਦੇ ਮਾਰਤੇ, ਮੈਂ ਤੈਨੂੰ ਵੀ ਮਾਰ ਦੂੰ। ਉਹ ਭੱਜੇ ਪੁਲਿਸ ਕੋਲੇ, ਅਫਸਰਾਂ ਕੋਲੇ ਗਏ ਬਾਦਲ ਦਲ ਵਾਲੇ। ਉਹ ਕਾਫੀ ਕਲੇਸ਼ ਜਿਹਾ ਵਧਿਆ ਹੋਇਆ। ਅੱਜ ਪੀਰ ਮੁਹੰਮਦ ਵੀ ਇੱਕ ਚੈਨਲ ਤੇ ਲੱਗਿਆ ਹੋਇਆ ਸੀ ਵੀ ਭੰਗੂ ਸਾਹਿਬ ਤਾਂ ਵੈਰੀ ਗੁੱਡ ਮੈਨ ਨੇ। ਸੋ ਇੱਕ ਪਾਸੇ ਤਾਂ ਭਾਈ ਨਾਰਾਇਣ ਸਿੰਘ ਚੌੜੇ ਵਾਲੇ ਮਸਲੇ ਵਿੱਚ ਬਿਆਨਬਾਜ਼ੀ ਚੱਲ ਰਹੀ ਆ, ਦੂਜੇ ਪਾਸੇ ਭੰਗੂ ਵਰਸਜ ਕਲੀਅਰ ਹੋਇਆ ਫਿਰਦਾ, ਉੱਥੇ ਵੀ ਕਹਿੰਦੇ ਮਾਰ ਬਰਈ ਆਈ ਆ। ਤੇ ਜਿਹੜਾ ਇੱਕ ਅਜੀਬ ਜੀ ਗੱਲ ਕੱਲ ਦੀ ਫੇਰ ਤੋਰੀ ਆ, ਪਹਿਲਾਂ ਤਾਂ ਠੰਡੇ ਜੇ ਪੈ ਗਏ ਸੀ, ਹੁਣ ਫੇਰ ਕਹਿਣ ਲੱਗੇ, ਕਹਿੰਦੇ ਜੀ ਨਾਰਾਇਣ ਸਿੰਘ ਚੌੜੇ ਤੇ ਕੇਸ ਬੜਾ ਢਿੱਲਾ ਜਿਹਾ ਬਣਾਇਆ ਤਾਂ ਕਹਿੰਦੇ ਜ਼ਮਾਨਤ ਹੋ ਗਈ। ਉਹ ਭਲਿਓ ਲੋਕੋ, ਤੁਸੀਂ ਜਦੋਂ ਬਾਦਲਾਂ ਦਾ ਰਾਜ ਸੀ, ਜਿੰਨੇ ਸਿੱਖ ਫੜੇ ਸਮੇਤ ਮੇਰੇ, ਮੈਂ ਬੈਠਾ ਖੁਦ, ਤੁਸੀਂ ਕੋਈ ਕਸਰ ਛੱਡੀ ਆ? ਟਾਇਟ ਤੋਂ ਟਾਇਟ ਕੇਸ ਬਣਾਇਆ, ਢਿੱਲਾ ਕਿੱਥੇ ਰੱਖਿਆ ਤੁਸੀਂ? ਪੂਰਾ ਕਸੇ ਹੋਏ ਕੇਸ ਬਣਾਏ ਨੇ ਭਾਈ ਨਾਰਾਇਣ ਸਿੰਘ ਚੌੜੇ ਉੱਤੇ, ਜਾਂ ਭਾਈ ਦਲਜੀਤ ਸਿੰਘ ਬਿੱਟੂ ਉੱਤੇ, ਜਾਂ ਕਿਸੇ ਵੀ ਕੌਮ ਪ੍ਰਸਤ ਪੰਥ ਪ੍ਰਸਤ ਬੰਦੇ ਉੱਤੇ ਕੇਸ ਬਣਾਉਣ ਮੌਕੇ ਕੋਈ ਕਸਰ ਥੋੜੀ ਛੱਡੀ ਹੈ। ਤੇ ਜ਼ਮਾਨਤਾਂ ਤਾਂ ਉਦੋਂ ਵੀ ਮਿਲ ਜਾਂਦੀਆਂ ਸੀ, ਮੈਨੂੰ ਵੀ ਮਿਲੀ ਸੀ ਜ਼ਮਾਨਤਾਂ। ਤਾਂ ਨਾਰਾਇਣ ਸਿੰਘ ਚੌੜੇ ਵਰਗਿਆਂ ਨੂੰ ਜਾਂ ਹੋਰਾਂ ਸਾਰਿਆਂ ਨੂੰ ਜ਼ਮਾਨਤਾਂ ਵੀ ਮਿਲਦੀਆਂ ਰਹੀਆਂ, ਬਰੀ ਵੀ ਹੁੰਦੇ ਰਹੇ। ਤੁਸੀਂ ਕਿਹੜਾ ਕੋਈ ਕਸਰ ਛੱਡਦੇ ਹੁੰਦੇ ਸੀ ਜਦੋਂ ਤੁਸੀਂ ਕੇਸ ਬਣਾਉਂਦੇ ਹੁੰਦੇ ਸੀ? ਸੋ ਇਹ ਕੁੱਲ ਨਾਲ ਨਹੀਂ, ਸੋ ਸੱਚੀ ਗੱਲ ਜਿਹੜੀ ਆ ਉਹ ਹੋਰ ਆ ਕੁਛ। ਚਲੋ ਖੈਰ, ਜਿਵੇਂ ਬਾਦਲਕਿਆਂ ਦਾ ਡੇਰਾ ਸਰਸਾ ਦੇ ਨਾਲ ਪ੍ਰੇਮ ਸੀ, ਉਵੇਂ ਇੱਥੇ ਪੰਜਾਬ ਦੇ ਵਿੱਚ ਈਸਾਈ ਭਾਈਚਾਰੇ ਦਾ ਇੱਕ ਮਸੀਹ ਕੋਈ ਬਜਿੰਦਰ ਪਾਸਟਰ ਆ, ਉਹਨੂੰ ਅੱਜ ਅਦਾਲਤ ਨੇ ਬਲਾਤਕਾਰ ਦਾ ਦੋਸ਼ੀ ਮੰਨਿਆ ਤੇ ਉਹਨੂੰ ਫੜ ਕੇ ਪਟਿਆਲੇ ਜੇਲ੍ਹ ਭੇਜਤਾ। ਇਹ 1 ਅਪ੍ਰੈਲ ਨੂੰ ਕਹਿੰਦੇ ਉਹਨੂੰ ਸਜ਼ਾ ਸੁਣਾਈ ਜਾਣੀ ਬਲਾਤਕਾਰ ਦੇ ਦੋਸ਼ ਵਿੱਚ, ਜਿਵੇਂ ਬਲਾਤਕਾਰ ਦੇ ਦੋਸ਼ ਵਿੱਚ ਸਰਸੇ ਵਾਲਾ ਅੰਦਰ ਗਿਆ। ਇਹ ਗੱਲ ਬੜੀ ਅਰਥ ਰੱਖਦੀ ਆ ਵੀ ਇਹ ਜਿਹੜਾ ਬਜਿੰਦਰ ਪਾਸਟਰ ਆ, ਜਾਂ ਹੋਰ ਵੀ ਇੱਥੇ ਕਈ ਨੇ, ਇਹ ਬੜੇ ਅਜੀਬੋ ਗਰੀਬ ਜਿਹੇ ਡਰਾਮੇ ਕਰਦੇ ਆ, ਜਿਹਦੇ ਚ ਮੂੰਹ ਚੋਂ ਛੂੰ ਜਾ ਕਰਕੇ ਕਿਸੇ ਬਿਮਾਰ ਨੂੰ ਠੀਕ ਕਰਤਾ, ਕਿਸੇ ਮਰੇ ਪਏ ਨੂੰ ਕਹਿੰਦੇ ਜਿਉਂਦੇ ਕਰ ਦਿੰਦੇ ਆ। ਬਹੁਤ ਜਾਣੀ ਕਿ ਚਮਤਕਾਰ ਜਿਹੜੀਆਂ ਗੱਲਾਂ ਕਰਦੇ ਰਹਿੰਦੇ ਆ। ਤੇ ਜਿਸ ਤਰੀਕੇ ਦੀਆਂ ਲੋਕਾਂ ਨੂੰ ਇਹ ਟੱਟ ਫੱਟ ਚਮਤਕਾਰ ਜੇ ਦਿਖਾ ਕੇ ਗੁੰਮਰਾਹ ਕਰਨ ਵਾਲੀਆਂ, ਜਾਦੂ ਜੀ ਵਾਲੀਆਂ ਗੱਲਾਂ ਕਰਦੇ ਆ, ਅੱਜ ਜਦੋਂ ਬਲਾਤਕਾਰ ਦੇ ਕੇਸ ਵਿੱਚ ਬਜਿੰਦਰ ਜੇਲ੍ਹ ਭੇਜਿਆ ਗਿਆ ਤਾਂ ਇੱਕ ਤਾਂ ਲੋਕ ਇਹਦੇ ਕਹਿੰਦੇ ਆ ਵੀ ਹੁਣ ਦਿਖਾ ਭਾਈ ਚਮਤਕਾਰ ਕਿੱਥੇ ਆ ਤੇਰਾ। ਉਹ ਦੂਜਾ ਇਹ ਆ ਵੀ ਲੋਕ ਫਿਰ ਮਖੌਲਾਂ ਕਰਦੇ ਆ ਵੀ ਕਿਤੇ ਮੱਖੀ ਮੁੱਖੀ ਬਣ ਕੇ ਨਾ ਉੱਡ ਜੇ, ਉੱਥੇ ਜੇਲ੍ਹ ਵਾਲਾ ਨੂੰ ਬਿਰਤਾ ਪਈ ਹੋਵੇ ਵੀ ਬਜਿੰਦਰ ਪਾਸਟਰ ਤਾਂ ਉੱਡ ਗਿਆ। ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਇਹ ਜਿਹੜੇ
ਪਖੰਡ, ਝੂਠ, ਛਲ ਕਪਟ, ਧੋਖਾ, ਫਰੇਬ, ਇਹ ਸਾਰੇ ਕਾਸੇ ਦੇ ਵਿੱਚ ਜੋ ਮਾਹੌਲ ਆਮ ਲੋਕਾਈ ਨੂੰ ਝੱਲਣਾ ਪੈ ਰਿਹਾ, ਉਹਦੇ ਵਿੱਚ ਸਭ ਤੋਂ ਮੇਨ ਜ਼ਿੰਮੇਵਾਰੀ ਕਿਹਦੀ ਸੀ? ਜਦੋਂ 18ਵੀਂ ਸਦੀ ਦੇ ਵਿੱਚ ਬਾਹਰੋਂ ਆਏ ਧਾੜਵੀ ਜਾਂ ਦਿੱਲੀ ਤੋਂ ਜਾਂ ਲਾਹੌਰ ਤੋਂ ਸਤੇ ਹੋਏ ਸਿੱਖ ਲੋਕ ਜਿਹੜੇ ਸੀ ਪੰਜਾਬ ਦੇ, ਉਹ ਦੁਖੀ ਸੀ। ਉਦੋਂ ਫਿਰ ਸਾਡੇ ਭਰਾਵਾਂ ਨੇ, ਸਾਡੇ ਵਡੇਰਿਆਂ ਨੇ ਰਾਖੀ ਪ੍ਰਥਾ ਸ਼ੁਰੂ ਕੀਤੀ ਸੀ। ਸੋ ਪੰਜਾਬ ਦੇ ਅਸਲੀ ਵਾਰਸ ਸਿੱਖ ਨੇ, ਤੇ ਸਿੱਖ ਕੌਮ ਨੇ ਆਪਦੀ ਜ਼ਿੰਮੇਵਾਰੀ ਸਦਾ ਨਿਭਾਉਣੀ ਹੁੰਦੀ ਆ ਵੀ ਇਸ ਖਿੱਤੇ ਦੇ ਲੋਕਾਂ ਦੇ ਦੁੱਖ ਦਰਦ ਠੀਕ ਕਰਨੇ ਆ ਤੇ ਉਹਨਾਂ ਨੂੰ ਜਗਤ ਜਲੰਦਾ ਜਿਹੜਾ ਹੈ ਉਹਦੇ ਵਿੱਚ ਉਹਨਾਂ ਨੂੰ ਸਹੀ ਰਾਹ ਤੇ ਲਿਆਉਣਾ। ਇਹ ਜ਼ਿੰਮੇਵਾਰੀ ਆਪਾਂ ਦੇ ਬੈਠੇ ਬਾਦਲ ਪਰਿਵਾਰ ਨੂੰ, ਤੇ ਉਹ ਲੈ ਬੈਠੇ ਸਾਰੇ ਸੰਸਾਰ ਨੂੰ। ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਇਸ ਗਦੀ ਗੇੜ ਚੋਂ ਨਿਕਲੀਏ, ਕੌਮ ਦੀ ਆਜ਼ਾਦੀ ਦਾ ਸੰਘਰਸ਼, ਖਾਲਿਸਤਾਨ ਦਾ ਸੰਘਰਸ਼ ਬੁਲੰਦ ਹੋਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।